ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਸਾਈਡ ਵੈਂਡ ਵਾਲੇ ਰੇਡੀਓ ਸਟੇਸ਼ਨ ਜਿਹੜੇ ਘਰਾਂ 'ਚ ਤੁਸੀਂ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਸਟਾਕਟਨ, ਟ੍ਰੇਸੀ, ਮਰਸਡ, ਮੋਡੈਸਟੋ, ਅਤੇ ਆਈਫੋਨ ਅਤੇ ਐਂਡਰੋਇਡਸ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 23 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ, ਵਿਸ਼ਵ ਦੀਆਂ ਅਹਿਮ ਖਬਰਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਲਈ ਆਪਣਾ ਸਹਿਯੋਗ ਦਿੱਤਾ ਹੈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਟੂ ਟਰੈਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੋਹਲ ਲਿਨਵੁੱਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ ਦੇ ਵਿੱਚ ਇਹਨਾਂ ਨੇ ਆਪਣੀ ਨਵੀਂ ਲੋਕੇਸ਼ਨ ਖੋਲ੍ਹ ਦਿੱਤੀ ਆ। ਤੁਸੀਂ ਇਹਨਾਂ ਤੋਂ ਹੰਡਾਈ ਦੇ ਡਰਾਈਵ ਐਂਡ ਰੀਫਰ ਨਵੇਂ ਜਿਹੜੇ ਆ ਉਹ ਖਰੀਦ ਸਕਦੇ ਹੋ ਅਤੇ ਹੋਰ ਕੰਪਨੀਆਂ ਦੇ ਇਹਨਾਂ ਦੇ ਕੋਲ ਸਟਾਕ ਦੇ ਵਿੱਚ ਟ੍ਰੇਲਰਸ ਮੌਜੂਦ ਨੇ। ਫਾਈਨੈਂਸਿੰਗ ਵੀ ਕਰਦੇ ਨੇ। ਆਪਣੀ ਪੰਜਾਬੀ ਮੁੰਡਿਆਂ ਨਾਲ ਉੱਥੇ ਗੱਲ ਕਰਨ ਦੇ ਲਈ ਸੰਪਰਕ ਕਰੋ 909-786-8008 9097868008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜਿਹੜੀ ਖਬਰ ਆ ਉਹ ਐਰੀਜ਼ੋਨਾ ਤੋਂ ਆ ਰਹੀ ਹੈ। ਐਰੀਜ਼ੋਨਾ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੈਸਿੰਡਾ ਹੈਲਥ ਕੇਅਰ ਫੈਸਿਲਿਟੀ, ਜਿੱਥੇ ਕਿ ਇੱਕ ਔਰਤ ਜਿਹੜੀ ਆ 29 ਸਾਲਾਂ ਦੀ, ਜੋ ਕਿ ਕਹਿੰਦੇ 3 ਸਾਲਾਂ ਦੀ ਸੀ ਜਦੋਂ ਉਹ ਖੇਲ ਰਹੀ ਸੀ ਅਤੇ ਉਹ ਇੱਕ ਜਿਹੜਾ ਹੈਗਾ ਆ ਪਾਣੀ ਦਾ ਪੂਲ ਆ ਉਹਦੇ 'ਚ ਡੁੱਬ ਗਈ ਸੀ। ਉਹ ਤੋਂ ਬਾਅਦ ਉਹ ਕੋਮਾ 'ਚ ਚਲੇ ਗਈ ਸੀ, ਵੈਜੀਟੇਟਿਵ ਸਟੇਟ ਦੇ ਵਿੱਚ। ਅਤੇ 1992 ਤੋਂ ਲੈ ਕੇ ਹੁਣ ਤੱਕ ਉਹ ਇਸ ਹੈਲਥ ਕੇਅਰ ਫੈਸਿਲਿਟੀ ਦੇ ਵਿੱਚ ਸੀ ਅਤੇ ਪਿਛਲੇ ਕੁਝ ਦਿਨਾਂ 'ਚ ਅਤੇ ਉਹਦੇ ਜਿਹੜਾ ਆ ਬੇਬੀ ਹੋ ਗਿਆ ਅਤੇ ਬਹੁਤ ਉਹਦਾ ਰੌਲਾ ਪਿਆ ਆਲ ਓਵਰ USA ਵੀ ਇਹ ਕਿੱਦਾਂ ਹੋ ਸਕਦਾ ਵੀ ਜਿਹੜੀ ਕੋਮਾ ਦੇ ਵਿੱਚ ਜਿਹੜੀ ਹੈਗੀ ਆ ਹੈਲਥ ਕੇਅਰ ਫੈਸਿਲਿਟੀ 'ਚ ਜਿਹੜੀ ਇਹ ਬੱਚੀ ਸੀਗੀ, ਉਹਦੇ ਜਿਹੜਾ ਬੱਚਾ ਕਿਸ ਤਰ੍ਹਾਂ ਹੋ ਗਿਆ। ਅਤੇ ਹੁਣ ਇਨਵੈਸਟੀਗੇਸ਼ਨ ਕੀਤੀ ਆ ਅਤੇ ਜਿਸ ਤੋਂ ਇੱਕ ਉੱਥੇ ਹੀ ਜਿਹੜਾ ਨਰਸ, ਲਾਇਸੈਂਸਡ ਨਰਸ ਬੰਦਾ ਜਿਹੜਾ 36 ਸਾਲਾਂ ਦਾ, ਉਸ ਨੂੰ ਅਰੈਸਟ ਕੀਤਾ ਗਿਆ ਹੈਗਾ। ਬਿਲਕੁਲ। ਨੇਥਨ ਸਦਰਲੈਂਡ ਨਾਂ ਦਾ ਇਹ ਲਾਇਸੈਂਸਡ ਜਿਹੜਾ ਹੈ ਪ੍ਰੈਕਟੀਕਲ ਨਰਸ, ਜਿਹੜਾ ਕਿ ਇਸ ਔਰਤ ਦੀ ਦੇਖਭਾਲ ਕਰਨ ਦੇ ਲਈ ਇਸ ਫੈਸਿਲਿਟੀ ਦੇ ਵਿੱਚ ਕੰਮ ਕਰਦਾ ਸੀ ਅਤੇ ਉਸੇ ਨੇ ਹੀ ਕਹਿੰਦੇ ਉਸ ਦੇ ਉੱਤੇ ਸੈਕਸ਼ੂਅਲ ਅਸੌਲਟ, ਇੱਕ ਹਿਸਾਬ ਦੇ ਨਾਲ ਰੇਪ ਜਿਹੜਾ ਆ ਉਸ ਦੇ ਨਾਲ ਕੀਤਾ, ਕਿਉਂਕਿ ਉਹ ਤਾਂ ਵਿਚਾਰੀ ਕੋਮਾ ਸੀ, ਉਹਨੂੰ ਤਾਂ ਪਤਾ ਹੀ ਨਹੀਂ ਸੀ ਕੀ ਹੋ ਰਿਹਾ। ਅਤੇ ਬਾਅਦ ਦੇ ਵਿੱਚ ਉਸ ਨੇ ਜਿਹੜਾ ਇੱਕ ਬੱਚੇ ਨੂੰ ਜਿਹੜਾ ਉਹ ਜਨਮ ਵੀ ਦਿੱਤਾ। ਕਿਸੇ ਨੂੰ ਵੀ ਕਹਿੰਦੇ ਪਤਾ ਹੀ ਨਹੀਂ ਜਿਹੜਾ ਉਹ ਲੱਗਾ ਵੀ ਉਹ ਜਿਹੜੀ ਗਰਭਵਤੀ ਸੀਗੀ ਔਰਤ। ਮਿਲਾਂ ਦਾ ਅਖੀਰਲੇ ਸਮੇਂ 'ਚ ਜਾ ਕੇ ਜਦੋਂ ਇਹ ਚੀਜ਼ ਪਤਾ ਲੱਗੀ, ਬਾਅਦ ਦੇ ਵਿੱਚ DNA ਟੈਸਟ ਜਿਹੜਾ ਆ ਉਸ ਬੱਚੇ ਦਾ ਜਿਹੜਾ ਉਹ ਕੀਤਾ ਗਿਆ ਅਤੇ ਉਸ ਦਾ ਜਿਹੜਾ DNA ਨੇਥਨ ਸਦਰਲੈਂਡ ਦੇ ਨਾਲ ਜਿਹੜਾ ਆ ਉਹ ਮੈਚ ਹੋਇਆ ਅਤੇ ਹੁਣ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਅਤੇ ਹਰਜੋਤ ਸਿੰਘ ਜੀ, ਕਿੱਡੇ ਨਿਰਦਈ, ਕਿੱਡੇ ਜ਼ਾਲਮ ਲੋਕ ਨੇ, ਕੀ ਲੋਕ ਸੋਚਦੇ ਨੇ, ਕੀ ਕੁਛ ਕਰ ਰਹੇ ਨੇ, ਪਤਾ ਨਹੀਂ ਕੀ ਲੋਕਾਂ ਦੇ ਦਿਮਾਗਾਂ ਦੇ ਵਿੱਚ ਕਿੱਦਾਂ ਦਾ ਫਤੂਰ ਜਿਹੜਾ ਆ ਉਹ ਇਸ ਟਾਈਮ ਭਰਿਆ ਪਿਆ ਆ। ਅਤੇ ਬੰਦਾ ਹਸਪਤਾਲ ਦੇ ਵਿੱਚ ਗਿਆ ਆ, ਉਹਨਾਂ ਦੀ ਦੇਖੋ ਕੁੜੀ ਜਿਨ੍ਹਾਂ ਦੀ ਆ, ਉਹ ਜਿਹੜੀ ਖੁਦ ਆ, ਉਹ ਕਿੰਨੇ ਸਾਲਾਂ ਤੋਂ ਲਗਾਤਾਰ ਉਸ ਹਾਲਾਤ ਦੇ ਵਿੱਚ ਜਿਸ ਦੇ ਵਿੱਚ ਉਹ ਖੁਦ ਕੁਛ ਕਰ ਨਹੀਂ ਸਕਦੀ ਅਤੇ ਉਹਦੇ ਨਾਲ ਅਜਿਹਾ ਕਹਿਰ ਜਿਹੜਾ ਆ ਉਹ ਕੀਤਾ ਗਿਆ ਆ। ਸੋ ਇਹ ਬਹੁਤ ਹੀ ਇੱਕ ਮੰਦਭਾਗੀ ਘਟਨਾ ਜਿਹੜੀ ਵਾਪਰੀ ਆ ਅਤੇ ਜਿਹੜੇ ਆ ਹੁਣ ਦੇਖਦੇ ਹਾਂ ਵੀ ਇਸ ਨੂੰ, ਇਸ ਮਾਮਲੇ ਦੇ ਵਿੱਚ ਜਿਹੜਾ ਨੇਥਨ ਸਦਰਲੈਂਡ ਆ, ਇਸ ਨੂੰ ਕਿੱਦਾਂ ਦੀ ਸਜ਼ਾ ਜਿਹੜੀ ਆ ਉਹ ਬਾਅਦ ਦੇ ਵਿੱਚ ਮਿਲੇਗੀ। ਸੋ ਜੋ 2 ਡਾਕਟਰ ਵੀ ਜਿਹੜੀ ਉਹਦੀ ਕਦੇ ਕਦੇ ਕੇਅਰ ਕਰਦੇ ਸੀ, ਜਿਹੜੇ ਉਹਨੂੰ ਚੈੱਕ ਵੀ ਕਰਦੇ ਹੁੰਦੇ ਸੀ ਪਿਛਲੇ, ਉਹ ਲਗਭਗ
26 ਸਾਲ ਜਿਹੜੀ ਆ ਉਹ ਇਸੇ ਸਟੇਟ ਦੇ ਵਿੱਚ ਆ, ਤੇ ਉਹ ਡਾਕਟਰਾਂ ਨੂੰ ਵੀ ਜਿਹੜਾ ਆ ਹੁਣ ਇੱਕ ਨੇ ਰਿਜ਼ਾਈਨ ਕੀਤਾ ਹੈ ਤੇ ਇੱਕ ਨੂੰ ਫਾਇਰ ਕੀਤਾ ਵੀ ਤੁਹਾਨੂੰ ਵੀ ਨਹੀਂ ਪਤਾ ਲੱਗਿਆ ਵੀ ਉਹ ਕਮਾਲ ਹੀ ਹੋ ਗਈ ਵੈਸੇ ਜਿੱਦਾਂ ਉਹਦੇ ਬੱਚਾ ਹੋਣ ਵਾਲਾ ਹੈਗਾ ਆ, ਰਾਈਟ। ਤਾਂ ਇਹ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਇੱਦਾਂ ਲੱਗਦਾ ਇੱਦਾਂ ਹੋਊਗਾ ਨਹੀਂ, ਮੈਨੂੰ ਇੱਦਾਂ ਕਿਤੇ ਨਾ, ਚਲੋ ਆਪਣੇ ਨਿੱਜੀ ਰਾਏ ਹੁੰਦੀ ਆ ਹਰ ਇੱਕ ਦੀ, ਵੀ ਕਿਤੇ ਨਾ ਕਿਤੇ ਹਸਪਤਾਲ ਵਾਲੇ ਜਾਂ ਕੇਅਰ ਵਾਲਿਆਂ ਨੂੰ ਪਤਾ ਸੀ ਕਿਤੇ ਮਾੜਾ ਮੋਟਾ ਉਸ ਨੂੰ ਲੁਕਾਉਣ ਛਪਾਉਣ ਦੀ ਜਿਹੜੀ ਉਹ ਗੱਲ ਕੀਤੀ ਗਈ। ਹੋ ਸਕਦਾ ਵੀ ਜਿਹੜੇ ਉਹਦੇ ਡਾਕਟਰ ਸੀਗੇ ਅਤੇ ਜਿਹੜਾ ਨਰਸ ਪ੍ਰੈਕਟੀਸ਼ਨਰ ਸੀਗਾ ਉਹਨਾਂ ਦੀ ਆਪਸ ਦੇ ਵਿੱਚ ਕਿਤੇ ਕੋਈ ਗੱਲਬਾਤ ਹੋਈ ਹੋਵੇ, ਤਾਂ ਹੀ ਜਿਹੜਾ ਉਹ ਗੱਲ ਦੀ ਜਿਹੜੀ ਕਿਸੇ ਨੂੰ ਪਤਾ ਹੀ ਜਿਹੜਾ ਆ ਉਹ ਨਹੀਂ ਲੱਗਾ। 1992 ਤੋਂ ਇਹ ਜਿਹੜੀ ਔਰਤ ਆ ਜਿਸ ਦੀ ਉਮਰ ਹੁਣ 29 ਸਾਲ ਜਿਹੜੀ ਉਹ ਦੱਸੀ ਜਾਂਦੀ ਆ, ਇਸ ਸਟੇਟ ਦੇ ਵਿੱਚ ਇਸ ਹੈਲਥ ਕੇਅਰ ਫੈਸਿਲਿਟੀ ਦੇ ਵਿੱਚ ਰਹਿ ਰਹੀ ਸੀਗੀ। ਸੋ ਇਸ ਤੋਂ ਪਤਾ ਲੱਗਦਾ ਕਈ ਵਾਰੀ ਕੀ ਆ ਵੀ ਆਪਾਂ ਵੀ ਬਹੁਤ ਸਾਰੇ ਜਿਹੜੇ ਜਾਣ ਪਛਾਣ ਵਾਲੇ ਜਿੰਨੇ ਆਪਣੇ ਕਈ ਵਾਰ ਰਿਸ਼ਤੇਦਾਰ ਦੋਸਤ ਮਿੱਤਰ ਹੁੰਦੇ ਆ, ਕੋਈ ਜ਼ਿਆਦਾ ਬਿਮਾਰ ਆ ਉਹਨਾਂ ਨੂੰ ਤੁਸੀਂ ਹੈਲਥ ਕੇਅਰ ਫੈਸਿਲਿਟੀ ਛੱਡ ਜਾਂਦੇ ਆ। ਸੋ ਬਿਲਕੁਲ ਉਹਨਾਂ ਨੂੰ ਜਿੱਦਾਂ ਤੁਹਾਡੇ ਰਿਸ਼ਤੇਦਾਰ ਜਿਹੜੇ ਹੈਗੇ ਆ ਉਹ ਸਾਰਿਆਂ ਨੂੰ ਜ਼ਰੂਰ ਉੱਥੇ ਵਿਜ਼ਿਟ ਕਰਨਾ ਚਾਹੀਦਾ ਹੈਗਾ ਆ, ਤਾਂ ਕਿ ਪਤਾ ਲੱਗਦਾ ਰਹੇ ਵੀ ਕਿਸ ਤਰ੍ਹਾਂ ਦੀ ਜਿਹੜੀ ਕੇਅਰ ਚੱਲ ਰਹੀ ਹੈਗੀ ਆ। ਸੋ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਜਿਹੜੀ ਆ ਇਹ ਲਾਪਰਵਾਹੀ ਹੋਈ ਹੈਗੀ ਆ ਇੱਥੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਗੱਲ ਕਰਦੇ ਆ, ਕਹਿੰਦੇ ਵੀ ਰਾਈਟ ਨਾਓ ਜਿਹੜੇ 2 ਕੰਪੈਟੀਟਿਵ ਬਿੱਲ ਜਿਹੜੇ ਆ ਪਾਰਸ਼ੀਅਲ ਗਵਰਨਮੈਂਟ ਸ਼ਟਡਾਊਨ ਆ ਉਸ ਨੂੰ ਜਿਹੜਾ ਆ ਦੁਬਾਰਾ ਬਹਾਲ ਕਰਨ ਦੇ ਲਈ ਉਹ ਸੈਨੇਟ ਦੇ ਵਿੱਚ ਲਿਆਂਦੇ ਜਾ ਸਕਦੇ ਆ। ਮਿਚ ਮਕੋਨਲ ਹੁਣਾਂ ਨੇ ਇਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਦਿੱਤੀ। ਉਹ ਸੈਨੇਟ ਮੈਜੋਰਟੀ ਲੀਡਰ ਨੇ, GOP ਜਿਹੜੀ ਉਹ ਪਾਰਟੀ ਉਸ ਦੇ ਵੱਲੋਂ 33ਵਾਂ ਦਿਨ ਅੱਜ ਜਿਹੜੀ ਆ ਪਾਰਸ਼ੀਅਲ ਗਵਰਨਮੈਂਟ ਸ਼ਟਡਾਊਨ ਦਾ ਜਿਹੜਾ ਆ ਉਹ ਹੋ ਰਿਹਾ ਆ, ਉਹ ਚੱਲ ਰਿਹਾ ਆ। ਇਸ ਦੇ ਕਰਕੇ ਪਾਰਸ਼ੀਅਲ ਗਵਰਨਮੈਂਟ ਸ਼ਟਡਾਊਨ ਦੇ ਕਰਕੇ ਬਹੁਤ ਸਾਰੇ ਜਿਹੜੇ ਫੈਡਰਲ ਕੇਂਦਰ ਦੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਕੰਮਕਾਰ ਜਿਹੜੇ ਉਹ ਠੱਪ ਪਏ ਨੇ, ਅਤੇ ਜਿਹੜੇ ਅਹਿਮ ਨੇ ਉਹ ਚੱਲ ਰਹੇ ਨੇ, ਪਰ ਉਹਨਾਂ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ ਇੰਪਲੋਈਜ਼ ਕੰਮ ਕਰ ਰਹੇ ਆ ਉਹਨਾਂ ਨੂੰ ਤਨਖਾਹਾਂ ਜਿਹੜੀਆਂ ਆ ਹਾਲ ਦੀ ਘੜੀ ਨਹੀਂ ਮਿਲ ਰਹੀਆਂ। ਅਤੇ ਕਈ ਜਗ੍ਹਾ ਦੇ ਉੱਤੇ ਕਿਹਾ ਜਾ ਰਿਹਾ ਵੀ ਉਹਨਾਂ ਨੂੰ ਥੋੜ੍ਹਾ ਬਹੁਤਾ ਭੱਤਾ ਮਿਲ ਰਿਹਾ ਆ, ਏਰੀਅਰਸ ਇਹ ਉਹ ਅਜੇ ਹਾਲ ਦੀ ਘੜੀ ਉਹਨਾਂ ਨੂੰ ਕੁਛ ਵੀ ਜਿਹੜਾ ਆ ਉਹ ਨਹੀਂ ਮਿਲ ਰਿਹਾ। ਅਤੇ ਪਰ ਹੁਣ ਇੱਕ ਪੇ ਚੈੱਕ ਉਹਨਾਂ ਦਾ ਮਿਸ ਹੋਇਆ ਆ। ਸੋ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਹੁਣ ਆਉਣ ਵਾਲੇ ਸਮੇਂ ਤੱਕ ਕਿੰਨੇ ਦਿਨਾਂ ਤੱਕ ਹੋਰ ਜਿਹੜੀ ਇਹ ਗਵਰਨਮੈਂਟ ਸ਼ਟਡਾਊਨ ਰਹੂਗੀ, ਕਿੰਨੇ ਹੋਰ ਵੀਕ ਮਹੀਨੇ। ਅਤੇ ਜਿੱਦਾਂ ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਮੈਂ ਤਿਆਰ ਹਾਂ ਕਈ ਸਾਲਾਂ ਤੱਕ ਵੀ ਜਿਹੜੀ ਇਹ ਗਵਰਨਮੈਂਟ ਬੰਦ ਰੱਖਣ ਦੇ ਲਈ, ਜਿੰਨੀ ਦੇਰ ਤੱਕ ਉਹਨਾਂ ਨੂੰ ਉਹ ਜਿਹੜੀ ਗਵਰਨਮੈਂਟ ਜਿਹੜੀ ਉਹਨਾਂ ਦੀ ਬਜਟ ਆ ਉਹਨਾਂ ਨੂੰ $5.7 ਬਿਲੀਅਨ ਦਾ ਜਿਹੜਾ ਬਜਟ ਆ ਉਹ ਉਹਨਾਂ ਨੂੰ ਮਿਲਦਾ ਨਹੀਂ ਆ। ਇਸ ਤੋਂ ਪਹਿਲਾਂ ਹਰਜੋਤ ਸਿੰਘ ਜੀ 2 ਹਫ਼ਤੇ ਪਹਿਲਾਂ ਕਾਫੀ ਜਿਹੜਾ ਰੌਲਾ ਪੈ ਰਿਹਾ ਸੀਗਾ ਵੀ ਰਾਸ਼ਟਰਪਤੀ ਟਰੰਪ ਨੈਸ਼ਨਲ ਐਮਰਜੈਂਸੀ ਘੋਸ਼ਿਤ ਕਰਕੇ ਜਿਹੜੇ ਕੋਈ ਫੰਡਸ ਜਿਹੜੇ ਉਹ ਡਾਈਵਰਟ ਜਿਹੜੇ ਇਸ ਪਾਸੇ ਨੂੰ ਕਰ ਸਕਦੇ ਆ, ਪਰ ਉਹਨਾਂ ਨੇ ਇਹ ਚੀਜ਼ ਕਰਨ ਤੋਂ ਉਦੋਂ ਇਨਕਾਰ ਕਰ ਦਿੱਤਾ ਸੀ। ਬੀਤੇ ਵੀਕਐਂਡ ਦੇ ਉੱਤੇ ਉਹਨਾਂ ਨੇ ਇੱਕ ਨੈਗੋਸ਼ੀਏਸ਼ਨ ਦੇ ਵਿੱਚ ਡੀਲ ਇਹ ਰੱਖੀ ਸੀਗੀ ਵੀ ਡਾਕਾ ਵਾਲਿਆਂ ਨੂੰ ਮੈਂ 3 ਸਾਲ ਦੀ ਜਿਹੜੀ ਟੈਂਪਰੇਰੀ ਸਟੇ ਜਿਹੜੀ ਆ ਉਹ ਵਧਾ ਦਿੰਦੇ ਆ, ਅਤੇ ਉਹ ਪਰ ਤੁਸੀਂ ਜਿਹੜੇ ਆ ਬਜਟ ਆ ਜਿਹੜਾ ਅਲੋਟ ਕਰੋ ਇਸ ਕੰਧ ਦੇ ਲਈ। ਪਰ ਉਹਨਾਂ ਨੇ ਜਿਹੜੀ ਡੈਮੋਕ੍ਰੇਟ ਪਾਰਟੀ ਆ ਉਹਨਾਂ ਨੇ ਇਸ ਨੂੰ ਜਿਹੜਾ ਇਨਕਾਰ ਕਰ ਦਿੱਤਾ ਸੀਗਾ। ਸੋ ਜੇ GOP ਵੱਲੋਂ ਹਰਜੋਤ ਸਿੰਘ ਜੀ ਬਿੱਲ ਹੋਊਗਾ ਤਾਂ ਉਹਦੇ ਵਿੱਚ ਲੱਗਦਾ ਤਾਂ ਇਹੀ ਆ ਵੀ ਕੰਧ ਦੇ ਲਈ ਜਿਹੜੀ ਵਾਲ ਆ ਬਾਰਡਰ ਦੇ ਲਈ ਜਿਹੜਾ ਆ ਉਹ ਡੈਫੀਨੇਟਲੀ ਉਸ ਭੰਗ ਉਸ ਦੇ ਵਿੱਚ ਹੋਊਗੀ। ਸੋ ਡੈਮੋਕ੍ਰੇਟ ਉਹਨਾਂ ਦੇ ਕਾਊਂਟਰ ਪਾਰਟਸ ਦਾ ਜਿਹੜਾ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਉਸ ਦੇ ਵਿੱਚ ਅਪਰੂਵ ਕੁਛ ਜਿਹੜਾ ਉਹ ਕਰਨਗੇ ਜਾਂ ਇਹ ਜਿਹੜਾ ਬਿੱਲ ਆ ਕਿਤੇ ਨਾ ਕਿਤੇ ਉੱਥੇ ਹੀ ਸ਼ਟਡਾਊਨ ਉਹ ਵੀ ਜਿਹੜਾ ਆ ਉਹ ਸੈਨੇਟ ਜਾਂ ਹਾਊਸ ਦੇ ਵਿੱਚ ਹੋ ਜਾਵੇਗਾ ਜੀ। ਅਤੇ ਦੂਸਰੇ ਪਾਸੇ ਕਈ ਸਰਵੇ ਆ ਰਿਹਾ ਜਿਨ੍ਹਾਂ ਦੇ ਵਿੱਚ ਜਿਹੜੀ ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਡਿਸਅਪਰੂਵਲ ਰੇਟਿੰਗ ਆ ਉਹ ਆਲ ਟਾਈਮ ਹਾਈ ਹੈਗੀ ਆ। 57% ਲੋਕ ਉਹਨਾਂ ਦੀ ਜੋਬ ਪਰਫੋਰਮੈਂਸ ਨੂੰ ਡਿਸਅਪਰੂਵ ਕਰ ਰਹੇ ਆ, 40% ਅਪਰੂਵ ਕਰ ਰਹੇ ਆ, ਅਤੇ 54% ਵੋਟਰ ਜਿਹੜੇ ਆ ਉਹ ਟਰੰਪ ਅਤੇ ਰਿਪਬਲਿਕਨਸ ਨੂੰ ਜਿਹੜਾ ਬਲੇਮ ਕਰ ਰਿਹਾ ਗਵਰਨਮੈਂਟ ਸ਼ਟਡਾਊਨ ਨੂੰ, ਅਤੇ 35% ਜਿਹੜੇ ਆ ਉਹ ਕਾਂਗਰੈਸ਼ਨਲ ਡੈਮੋਕ੍ਰੇਟਸ ਨੂੰ ਜਿਹੜਾ ਬਲੇਮ ਕਰ ਰਹੇ ਹੈਗੇ ਆ। ਸੋ ਜਿਹੜਾ ਇਹ ਤਾਂ ਜਿਹੜੇ ਸਰਵੇ ਆਏ ਹੈਗੇ ਆ, ਪਰ ਹਜੇ ਤੱਕ ਵੀ ਜਿਹੜੀ US ਦੀ ਗਵਰਨਮੈਂਟ ਆ ਉਹ ਸ਼ਟਡਾਊਨ ਆ, ਅਤੇ ਹਜੇ ਵੀ ਕੋਈ ਜਿਹੜਾ ਲੱਗ ਨਹੀਂ ਰਿਹਾ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਕਿਤੇ ਨਾ ਕਿਤੇ ਜਿਹੜਾ ਇਹ ਐਗਰੀਮੈਂਟ ਹੋਊਗਾ।
ਜੀ ਬਿਲਕੁਲ। ਸੋ ਕਾਫੀ ਜਿਹੜੇ ਅਹਿਮ ਦਿਨ ਹੀ ਚੱਲ ਰਹੇ ਹੁਣ, ਜਿੱਦਾਂ ਆਪਾਂ ਦੱਸ ਹੀ ਰਹੇ ਵੀ 33ਵਾਂ ਦਿਨ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਇੱਕ ਜਿਹੜੇ CBS ਦੀ ਜਿਹੜੀ ਲੇਟੈਸਟ ਪੋਲ ਦੀ ਜਿਹਦੀ ਹਰਜੋਤ ਸਿੰਘ ਜੀ ਗੱਲ ਕਰ ਰਹੇ ਆ, ਉਸ ਦੇ ਵਿੱਚ ਕਹਿੰਦੇ ਆ ਵੀ ਅਪਰ ਹੈਂਡ ਕਿਤੇ ਨਾ ਕਿਤੇ ਨੈਂਸੀ ਪਲੋਸੀ ਨੂੰ ਜਿਹੜੇ ਲੋਕ ਸਰਵੇ ਦੇ ਵਿੱਚ ਜਿਹੜਾ ਉਹ ਦੇ ਰਹੇ ਆ। ਇਹ ਤਾਂ ਜਦੋਂ ਮੀਟਿੰਗ ਹੋਣੀ ਉਸ ਤੋਂ ਬਾਅਦ 'ਚ ਪਤਾ ਲੱਗਣਾ ਵੀ ਕਿਹਦਾ ਹੱਥ ਉੱਤੇ ਕਿਹਦਾ ਪਲੜਾ ਭਾਰੀ ਆ, ਪਰ ਜਿਹੜੇ ਲੋਕ ਆ ਉਹ ਨੈਂਸੀ ਪਲੋਸੀ ਦਾ ਪਲੜਾ ਭਾਰੀ ਕਹਿ ਰਹੇ। ਇਹਦੇ ਵਿੱਚ ਕਾਰਨ ਇਹ ਵੀ ਆ ਹਰਜੋਤ ਸਿੰਘ ਜੀ, ਜਦੋਂ ਪਹਿਲੀਆਂ ਮੀਟਿੰਗਾਂ ਗਵਰਨਮੈਂਟ ਸ਼ਟਡਾਊਨ ਹੋਣ ਤੋਂ ਪਹਿਲਾਂ ਚੱਲ ਰਹੀਆਂ ਸੀ, ਉਦੋਂ ਰਾਸ਼ਟਰਪਤੀ ਟਰੰਪ ਖੁਦ ਕਹਿੰਦੇ ਰਹੇ ਆ ਵੀ ਜੇ ਗਵਰਨਮੈਂਟ ਸ਼ਟਡਾਊਨ ਹੁੰਦੀ ਆ ਉਸ ਦੀ ਜ਼ਿੰਮੇਵਾਰੀ ਮੈਂ ਖੁਦ ਜਿਹੜਾ ਆ ਉਹ ਲੈਣਾ ਆ। ਸੋ ਦੇਖਦੇ ਹਾਂ ਕੀ ਹੁੰਦਾ ਹੈ ਵੀ ਹੁਣ ਅਗਲੀਆਂ ਨੈਗੋਸੀਏਸ਼ਨਸ ਦੇ ਵਿੱਚ ਕੀ ਆ। ਕਈ ਜਿਹੜੇ ਰਿਪਬਲਿਕਨ ਜਿਹੜੇ ਰਿਪਰੈਜ਼ੈਂਟੇਟਿਵਸ ਹੈਗੇ ਨੇ, ਚਾਹੇ ਸੈਨੇਟਰਸ ਨੇ ਅਤੇ ਚਾਹੇ ਹਾਊਸ ਦੇ ਜਿਹੜੇ ਉਹ ਮੈਂਬਰਸ ਨੇ, ਉਹ ਕਿਤੇ ਨਾ ਕਿਤੇ ਪ੍ਰੈਸ਼ਰ ਮਹਿਸੂਸ ਕਰ ਰਹੇ ਆ ਆਪਣੇ ਕੌਨਸਟੀਚੁਐਂਟਸ ਦਾ ਉੱਤੇ, ਪਰ ਉਹਨਾਂ ਦੇ ਉੱਤੇ ਜਿਹੜੇ ਡੋਨਲਡ ਟਰੰਪ ਨੇ ਜਿਹੜਾ ਉਹ ਵੀ ਬਹੁਤ ਪ੍ਰੈਸ਼ਰ ਪਾਇਆ ਆ ਵੀ ਤੁਸੀਂ ਕੇਵ ਇਨ ਨਹੀਂ ਕਰਨਾ, ਤੁਸੀਂ ਡੈਮੋਕ੍ਰੇਟਸ ਦੀ ਗੱਲ ਜਿਹੜੀ ਆ ਉਹ ਨਹੀਂ ਮੰਨਣੀ। ਹੁਣ ਇਹ ਦੇਖਣ ਵਾਲੀ ਗੱਲ ਆ ਵੀ ਉਹ ਆਪਣੇ ਜਿਹੜੇ ਹਲਕੇ ਦੇ ਵਾਸੀ ਆ ਉਹਨਾਂ ਦੀ ਗੱਲ ਸੁਣਦੇ ਆ ਜਾਂ ਰਾਸ਼ਟਰਪਤੀ ਟਰੰਪ ਦੀ ਜਿਹੜੀ ਆ ਉਹ ਕਿਤੇ ਨਾ ਕਿਤੇ ਸੁਣਦੇ ਆ। ਉਹ ਉਹਨਾਂ ਨੂੰ ਰਾਸ਼ਟਰਪਤੀ ਟਰੰਪ ਦੀ ਸੁਣਨੀ ਇਸ ਲਈ ਪੈ ਰਹੀ ਆ ਵੀ ਉਹਨਾਂ ਨੂੰ ਪਤਾ ਵੀ ਜਦੋਂ ਰੀ-ਇਲੈਕਸ਼ਨ ਆਉਣੀ ਆ 2020 ਦੇ ਵਿੱਚ, ਜੇ ਰਾਸ਼ਟਰਪਤੀ ਟਰੰਪ ਨੇ ਉਹਨਾਂ ਦੇ ਵਿਰੋਧੀ ਨੂੰ ਕਿਤੇ ਨਾ ਕਿਤੇ ਕਰ ਦਿੱਤਾ, ਐਂਡੋਰਸ ਕਰ ਦਿੱਤਾ, ਉਸ ਦਾ ਸਾਥ ਦੇ ਦਿੱਤਾ, ਅਤੇ ਉਹਨਾਂ ਦੀ ਸੀਟ ਜਿਹੜੀ ਉਹ ਖਤਰੇ ਦੇ ਵਿੱਚ ਜਿਹੜੀ ਉਹ ਪੈ ਸਕਦੀ ਆ। ਸੋ ਹਾਲ ਦੀ ਘੜੀ ਇਹ ਵੀ ਡਰੇ ਆ, ਪਰ ਹੁਣ 2020 ਕਿਤੇ ਨਾ ਕਿਤੇ ਦੂਰ ਲੱਗ ਰਿਹਾ ਆ। ਕਾਰਨ ਇਸ ਦੇ ਪਿੱਛੇ ਇਹੀ ਆ ਵੀ ਜਿਹੜਾ ਗਵਰਨਮੈਂਟ ਸ਼ਟਡਾਊਨ ਦੇ ਕਰਕੇ ਬਹੁਤ ਜ਼ਿਆਦਾ ਹਫੜਾ ਦਫੜੀ ਜਿਹੜੀ ਆ ਉਹ ਮਚੀ ਹੋਈ ਆ। ਚਾਹੇ ਆਮ ਲੋਕਾਂ ਦੇ ਉੱਤੇ ਉਸ ਦਾ ਇੰਨਾ ਜ਼ਿਆਦਾ ਪ੍ਰਭਾਵ ਜਿਹੜਾ ਉਹ ਨਹੀਂ ਪੈਂਦਾ, ਪਰ ਸਿਆਸੀ ਰੂਪ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਸ ਦਾ ਅਸਰ ਲੌਂਗ ਟਾਈਮ ਦੇ ਉੱਤੇ ਜਿਹੜਾ ਉਹ ਰਹਿ ਸਕਦਾ ਹੈ, ਖਾਸ ਕਰਕੇ ਉਦੋਂ ਜਦੋਂ ਇਤਿਹਾਸਿਕ ਤੌਰ ਦੇ ਉੱਤੇ ਸਭ ਤੋਂ ਵੱਧ ਜਿਹੜੇ ਆ ਉਹ ਦਿਨ ਇਸ ਗਵਰਨਮੈਂਟ ਸ਼ਟਡਾਊਨ ਨੂੰ ਚੱਲਦੇ ਹੋ ਰਹੇ ਹੋਣ ਜੀ। ਸੋ ਜਿਹੜੇ ਹਾਊਸ ਡੈਮੋਕ੍ਰੇਟਸ ਆ ਉਹ ਆਪਣਾ ਇੱਕ ਬਿੱਲ ਲੈ ਕੇ ਆ ਰਹੇ ਹੈਗੇ ਆ, ਜਿਹਦੇ ਵਿੱਚ ਕਹਿੰਦੇ ਜਿਹੜੇ ਬਾਰਡਰ ਸਿਕਿਉਰਿਟੀ ਆ ਉਹਦੇ ਲਈ ਜਿੱਦਾਂ ਮਨੀ ਦਿੱਤਾ ਜਾਊਗਾ, ਪਰ ਕਿਸੇ ਤਰ੍ਹਾਂ ਦਾ ਵੀ ਮਨੀ ਜਿਹੜਾ ਵਾਲ ਦੇ ਲਈ ਨਹੀਂ ਦਿੱਤਾ ਜਾਊਗਾ। ਰਿਪਰੈਜ਼ੈਂਟੇਟਿਵ ਕੈਲੀਫੋਰਨੀਆ ਤੋਂ ਜਿਹੜੇ ਡੈਮੋਕ੍ਰੇਟ ਹੈਗੇ ਲੂਸੈਲ ਰੋਇਵਾਲ ਆਲਰਡ ਚੇਅਰਮੈਨ ਹੈਗੇ ਆ ਉਹ ਅਪਰੋਪਰੀਏਸ਼ਨਸ ਸਬ ਕਮੇਟੀ ਦੇ, ਉਹਨਾਂ ਨੇ ਕਿਹਾ ਆ ਵੀ ਜਿਹੜਾ ਬਾਰਡਰ ਦੇ ਉੱਤੇ ਜਿਹੜਾ ਇਲੀਗਲ ਇਮੀਗ੍ਰੇਸ਼ਨ ਨੂੰ ਰੋਕਣ ਦੇ ਲਈ ਇਸ ਜਿਹੜਾ ਬਿੱਲ ਜਿਹੜੇ ਡੈਮੋਕ੍ਰੇਟਸ ਲੈ ਕੇ ਆ ਰਹੇ ਆ ਉਹਦੇ ਵਿੱਚ ਜਿਹੜਾ ਜ਼ਿਆਦਾ ਮਨੀ ਦਿੱਤਾ ਜਾਊਗਾ, ਖਾਸ ਕਰਕੇ ਟੈਕਨੋਲੋਜੀ ਦੇ ਲਈ ਅਤੇ ਹੋਰ ਜ਼ਿਆਦਾ ਸਟਾਫ ਦੇ ਲਈ। ਇਸੇ ਤਰ੍ਹਾਂ ਕੈਥਰੀਨ ਕਲਾਰਕ ਡੈਮੋਕ੍ਰੇਟਿਕ ਜਿਹੜੇ ਹੈਗੇ ਆ ਮੈਸਾਚੂਸੈਟਸ ਤੋਂ ਰਿਪਰੈਜ਼ੈਂਟੇਟਿਵ ਵਾਈਸ ਚੇਅਰ ਹੈਗੇ ਹਾਊਸ ਡੈਮੋਕ੍ਰੇਟਿਕ ਕਾਨਫਰੰਸ ਦੇ, ਉਹਨਾਂ ਨੇ ਇਹ ਗੱਲ ਨੂੰ ਕਨਫਰਮ ਕੀਤਾ ਹੈਗਾ। ਸੋ ਅਲੱਗ-ਅਲੱਗ ਬਿੱਲ ਆ ਰਹੇ ਆ, ਦੇਖੋ ਹੁਣ ਇਹਨਾਂ ਦੇ ਉੱਤੇ ਕਿੱਥੇ ਕੁ ਜਾ ਕੇ ਜਿਹੜਾ ਆ ਐਗਰੀਮੈਂਟ ਹੁੰਦਾ ਆ। ਬਿਲਕੁਲ, ਉਹ ਕਹਿੰਦੇ ਵੀ ਬਾਰਡਰ ਵਾਲ ਨੂੰ ਨਹੀਂ ਦੇਣਾ, ਬਾਰਡਰ ਸਿਕਿਉਰਿਟੀ ਨੂੰ ਦੇ ਦਾਂਗੇ, ਅਤੇ ਉਹ ਕਹਿੰਦੇ ਵੀ ਸਾਨੂੰ ਚਾਹੀਦਾ ਜਿਹੜਾ ਬਾਰਡਰ ਵਾਲ ਦੇ ਲਈ ਆ। ਸੋ ਲੈਟਸ ਸੀ ਜਿਹੜਾ ਆ ਇਹ ਕੀ ਬਣਦਾ। ਅਤੇ ਜਿਹੜੇ 8 ਲੱਖ ਫੈਡਰਲ ਇੰਪਲੋਈਜ਼ ਆ ਜਿਹੜੇ ਲਿੰਬੋ ਦੇ ਵਿੱਚ ਆ, ਦਚਿੱਤੀ 'ਚ ਵੀ ਪਤਾ ਨਹੀਂ ਕੀ ਉਹਨਾਂ ਦਾ ਬਣਨਾ ਆ, ਵਿਦਆਊਟ ਪੇ ਜਿਹੜੇ ਉਹ ਕੰਮ ਕਰ ਰਹੇ ਆ, ਉਹਨਾਂ ਦਾ ਆਉਣ ਵਾਲੇ ਸਮੇਂ ਤੱਕ ਕੀ ਹੋਊਗਾ। ਇੱਕ ਹੋਰ ਹਰਜੋਤ ਸਿੰਘ ਜੀ, ਇੱਕ ਨਵੇਂ ਬਿੱਲ ਦੀ ਪੇਸ਼ਕਸ਼ ਜਿਹੜੀ ਉਹ ਰੱਖੀ ਗਈ ਆ, ਉਹ ਗਵਰਨਮੈਂਟ ਸ਼ਟਡਾਊਨ ਦੇ ਉੱਤੇ ਆ। ਉਹ ਦੇਖਦੇ ਹਾਂ ਇੱਕ ਵਾਰੀ ਜਿਹੜਾ ਉਸ ਦੇ ਵਿੱਚ ਕੀ ਬਣਦਾ। ਉਹਦੇ ਵਿੱਚ ਕਿਹਾ ਜਾ ਰਿਹਾ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚ, ਆਉਂਦੇ ਸਾਲਾਂ ਦੇ ਵਿੱਚ ਜੇ ਗਵਰਨਮੈਂਟ ਸ਼ਟਡਾਊਨ ਹੁੰਦੀ ਵੀ ਹੈ, ਡੈਮੋਕ੍ਰੇਟ ਪਾਰਟੀ ਵੱਲੋਂ ਕਿਸੇ ਉਹਨਾਂ ਦੇ ਇੱਕ ਰਿਪਰੈਜ਼ੈਂਟੇਟਿਵ ਜਿਹੜੇ ਲਿਆ ਰਹੇ ਆ, ਅਤੇ ਉਹ ਕਹਿ ਰਹੇ ਆ ਵੀ ਉਸ ਦੇ ਵਿੱਚ ਕੀ ਹੋਵੇ ਵੀ ਜਿਹੜੇ ਫੈਡਰਲ ਇੰਪਲਾਈਜ਼ ਆ ਉਹਨਾਂ ਦੀ ਜਿਹੜੀ ਤਨਖਾਹ ਉਹ ਨਾ ਰੁਕੇ, ਬਣਕੀ ਜਿਹੜੀ ਐਗਜ਼ੀਕਿਊਟਿਵ ਬ੍ਰਾਂਚ ਆ ਅਤੇ ਜਿਹੜੇ ਬਾਕੀ ਹੋਰ ਬ੍ਰਾਂਚਿਸ ਆ ਜਿਹਦੇ ਵਿੱਚ ਕਾਂਗਰਸ ਵੀ ਆ ਅਤੇ ਸੈਨੇਟ ਵੀ ਜਿਹੜੀ ਸ਼ਾਮਿਲ ਆ, ਉਹਨਾਂ ਦੀਆਂ ਤਨਖਾਹਾਂ ਇਨਫੈਕਟ ਜਿਹੜੀਆਂ ਆ ਉਹ ਰੋਕੀਆਂ ਜਾਣ ਜੇ ਗਵਰਨਮੈਂਟ ਸ਼ਟਡਾਊਨ ਆਉਣ ਵਾਲੇ ਸਾਲਾਂ ਦੇ ਵਿੱਚ ਹੁੰਦੀ ਆ। ਮੈਨੂੰ ਲੱਗਦਾ ਇਹ ਜਿਹੜਾ ਜ਼ਰੂਰੀ ਆ, ਕਿਉਂਕਿ ਹਾਲ ਦੀ ਘੜੀ ਬਿਲਕੁਲ ਪੁੱਠਾ ਆ ਵੀ ਜਿਹੜੇ ਬਾਕੀ ਲੋਕ ਕੰਮ ਕਰ ਰਹੇ ਆ ਵੀ ਉਹ ਵਿਦਆਊਟ ਪੇ ਕੰਮ ਕਰ ਰਹੇ ਆ, ਅਤੇ ਇਹ ਜਿੰਨੇ ਵੀ ਜਿਨ੍ਹਾਂ ਨੂੰ MP MLA ਕਹਿ ਲਓ ਜਾਂ ਇਹ ਸੈਨੇਟਰ ਕਾਂਗਰਸਮੈਨ ਅਤੇ ਵਾਈਟ ਹਾਊਸ ਦੇ ਸਟਾਫ ਅਤੇ ਜਿੰਨੇ ਵੀ ਐਗਜ਼ੀਕਿਊਟਿਵ ਬ੍ਰਾਂਚ ਦੇ ਵਿੱਚ ਲੱਗੇ ਹੋਏ ਆ, ਉਹਨਾਂ ਨੂੰ ਤਨਖਾਹਾਂ ਜਿਹੜੀਆਂ ਬਰਾਬਰ ਜਿਹੜੀਆਂ ਉਸ ਹਿਸਾਬ ਦੇ ਨਾਲ ਮਿਲ ਰਹੀਆਂ ਆ, ਉਹ ਜਿਹੜੀਆਂ ਰੋਕਣ। ਜਦੋਂ ਇਹਨਾਂ ਦੀਆਂ ਤਨਖਾਹਾਂ ਰੁਕੀਆਂ ਫਿਰ ਵੇਖੋ ਇਹਨਾਂ ਨੇ ਬੜੀ ਜਲਦੀ ਜਿਹੜੀਆਂ ਗਵਰਨਮੈਂਟ ਸ਼ਟਡਾਊਨ ਨੂੰ ਜਿਹੜਾ ਉਹ ਖੋਲ੍ਹਣ ਦੇ ਵੱਲ ਨੂੰ ਰਾਹ ਜਿਹੜੇ ਆ ਉਹ ਬਣਾਉਣੇ ਆ, ਫਿਰ ਬੜੇ ਚੰਗੇ ਜਿਹੜੇ ਹੋ ਜਾਂਦੇ ਆ। ਉਦੋਂ ਬੜੀਆਂ ਬਾਈ ਪਾਰਟੀਜਨ ਜਿਹੜੀਆਂ ਡੀਲਾਂ ਵੀ ਬਣਦੀਆਂ ਜਦੋਂ ਇਹਨਾਂ ਨੇ ਤਨਖਾਹਾਂ ਸਾਰਿਆਂ ਨੇ ਖੁਦ ਦੀਆਂ ਵਧਾਉਣੀਆਂ ਹੁੰਦੀਆਂ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਵੈਨਜ਼ੂਏਲਾ ਤੋਂ ਆ ਰਹੀ ਹੈ। ਵੈਨਜ਼ੂਏਲਾ ਦੇ ਵਿੱਚ ਕਾਫੀ ਜਿਹੜਾ ਆ ਅਪਸੈਟ ਉੱਥੇ ਦਾ ਪੋਲੀਟੀਕਲ ਮਾਹੌਲ ਚੱਲ ਰਿਹਾ ਆ।
ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਆ ਮਾਡੂਰੋ, ਉਹਨੂੰ ਕੱਢਣ ਦੇ ਲਈ ਬਹੁਤ ਸਾਰੇ ਜਿਹੜੇ ਹੁਣ ਓਪੋਜੀਸ਼ਨ ਪਾਰਟੀ ਦੇ ਲੋਕ ਹੈਗੇ ਆ ਉਹ ਇਕੱਠੇ ਹੋ ਗਏ। ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈਗਾ ਆ। ਦੂਸਰੇ ਪਾਸੇ ਵਾਸ਼ਿੰਗਟਨ ਤੇ ਜਿਹੜਾ ਵੈਨਜ਼ੂਏਲਾ ਆ, ਦੋਨਾਂ ਦੇ ਵਿੱਚ ਟੈਨਸ਼ਨ ਵੀ ਕਾਫੀ ਸਮੇਂ ਤੋਂ ਚੱਲ ਰਹੀ ਆ। ਅਤੇ ਜਿਹੜੀ ਓਪੋਜੀਸ਼ਨ ਪਾਰਟੀਜ਼ ਹੈਗੀਆਂ ਆ, ਓਪੋਜੀਸ਼ਨ ਦੇ ਨਾਲ ਲੋਕ ਸੰਬੰਧਿਤ ਹੈਗੇ ਆ, ਜਿਹੜੇ ਪ੍ਰੋਟੈਸਟਰਸ ਆ, ਉਹਨਾਂ ਨੂੰ US ਜਿਹੜਾ ਆ ਸਪੋਰਟ ਕਰ ਰਿਹਾ ਹੈਗਾ ਆ। ਪ੍ਰੈਜ਼ੀਡੈਂਟ ਨਿਕੋਲਸ ਮਡੂਰੋ ਜਿਹੜਾ ਆ, ਇਹ ਜਦੋਂ ਹੂਗੋ ਸ਼ਾਵੇਜ਼ ਜਿਹੜਾ ਵੈਨਜ਼ੂਏਲਾ ਦਾ ਪ੍ਰੈਜ਼ੀਡੈਂਟ ਸੀ, ਜਿਨ੍ਹਾਂ ਦੀ 2013 ਦੇ ਵਿੱਚ ਮੌਤ ਹੋ ਗਈ ਸੀ ਕੈਂਸਰ ਕਰਕੇ, ਉਹ ਤੋਂ ਬਾਅਦ ਇਸ ਨੂੰ ਜਿਹੜਾ ਅਪੁਆਇੰਟ ਕੀਤਾ ਗਿਆ ਸੀ। ਲੈਫਟ ਬਹੁਤ ਵੱਡਾ ਕਹਿੰਦੇ ਫਾਇਰ ਬ੍ਰਾਂਡ ਹੈਗਾ ਆ। ਸੋਸ਼ਲਾਈਟ ਸਟੇਟ ਬਣਾਉਣ ਦੇ ਵਿੱਚ ਇਹਦਾ ਵੀ ਕਾਫੀ ਹੱਥ ਆ। ਵੈਨਜ਼ੂਏਲਾ ਦਾ ਤਾਂ ਪਹਿਲਾਂ ਤੋਂ ਹੀ ਕਾਫੀ ਕਸ਼ਮਕਸ਼ ਜਿਹੜੀ ਆ US ਦੇ ਨਾਲ ਚੱਲ ਰਹੀ ਸੀ। ਸੋ ਉੱਥੇ ਵੀ ਲੱਗਦਾ ਵੀ ਇਕੋਨਮੀ ਜਿਹੜੀ ਆ ਬਹੁਤ ਬੈਡ ਚੱਲ ਰਹੀ ਹੈਗੀ ਆ। ਸੋ ਅਨਰੈਸਟ ਬਹੁਤ ਜ਼ਿਆਦਾ ਆ ਅਤੇ ਲੱਗਦਾ ਆਉਣ ਵਾਲੇ ਸਮੇਂ 'ਚ ਉੱਥੇ ਵੀ ਜਿਹੜੀ ਸਰਕਾਰ ਆ ਉਹ ਡਿੱਗੂਗੀ। ਇੱਕ ਬੰਦੇ ਦੀ ਆਲਰੇਡੀ ਮੌਤ ਹੋ ਗਈ ਆ ਅਤੇ ਕਈ ਜਾਣੇ ਜਿਹੜੇ ਆ ਉਹ ਅਰੈਸਟ ਵੀ ਕੀਤੇ ਗਏ ਆ। ਬਿਲਕੁਲ, ਉੱਥੇ ਜਿਹੜਾ ਅਥੋਰਿਟੇਰੀਅਨ ਸਰਕਾਰ ਚਲਾਉਣ ਦੀ ਕੋਸ਼ਿਸ਼ ਜਿਹੜਾ ਮਡੂਰੋ ਆ ਉਹ ਕਰ ਰਿਹਾ। ਉਸਨੇ ਬੀਤੇ ਦਿਨੀ ਜਿਹੜੇ ਹਰਜੋਤ ਸਿੰਘ ਜੀ ਜਿਹੜੀ ਦੂਜੀ ਉਸਨੇ ਟਰਮ ਆ ਉਸ ਦੇ ਲਈ ਆਪਣੀ ਸਹੁੰ ਚੁੱਕੀ ਸੀ 6 ਸਾਲਾਂ ਦੇ ਲਈ। ਜਿਹੜੀ ਅਗਲੀ ਟਰਮ ਆ ਉਸ ਦੇ ਲਈ ਅਮਰੀਕਾ ਜਿਹੜਾ ਉਸਨੂੰ ਰਾਸ਼ਟਰਪਤੀ ਦੇ ਵਜੋਂ ਨਹੀਂ ਮੰਨਦਾ। ਅਤੇ ਜਿਹੜੀ ਉਹਨਾਂ ਦੀ ਜਿਹੜੀ ਉੱਥੇ ਦੀ ਕਾਂਗਰਸ ਆ, ਜਿਨ੍ਹਾਂ ਦਾ ਹੁਣ ਤੁਸੀਂ ਜ਼ਿਕਰ ਵੀ ਕਰ ਰਹੇ ਹੋ, ਓਪੋਜੀਸ਼ਨ ਪਾਰਟੀ ਵਾਲੇ, ਉਹ ਵੀ ਉਸ ਨੂੰ ਐਜ਼ ਏ ਪ੍ਰੈਜ਼ੀਡੈਂਟ ਦੇ ਵਜੋਂ ਕਹਿ ਲਓ ਵੀ ਸਨਮਾਨ ਜਾਂ ਮਾਨਤਾ ਜਿਹੜੀ ਆ ਉਸ ਨੂੰ ਨਹੀਂ ਦਿੰਦੇ। ਉੱਥੇ ਕਹਿੰਦੇ ਇੱਕ ਵਿਧੀ ਵਿਧਾਨ ਦੇ ਵਿੱਚ ਹੈਗੀ ਆ ਵੀ ਜੇ ਉਹਨਾਂ ਨੂੰ ਲੱਗੇ ਵੀ ਪ੍ਰੈਜ਼ੀਡੈਂਟ ਦੀ ਥਾਂ ਖਾਲੀ ਆ ਤਾਂ ਉਹ ਆਪਣੇ ਵੱਲੋਂ ਉਹਨਾਂ ਦੀ ਕਾਂਗਰਸ ਜਿਹੜੀ ਆ ਇੱਕ ਪ੍ਰੈਜ਼ੀਡੈਂਟ ਨੂੰ ਨਿਯੁਕਤ ਕਰ ਸਕਦੀ ਆ। ਕਹਿੰਦੇ ਵੀ ਹੁਣ ਰਾਈਟ ਨਾਓ ਉਹੀ ਕਰਨ ਜਾ ਰਹੇ ਜਿਹੜੇ ਆਪੋਜੀਸ਼ਨ ਪਾਰਟੀ ਵਾਲੇ, ਕਿਉਂਕਿ ਉਹ ਉਸ ਨੂੰ ਮਾਨਤਾ ਨਹੀਂ ਦੇ ਰਹੇ ਵੀ ਜਿਹੜਾ ਮਡੂਰੋ ਆ ਵੀ ਉਹ ਰਾਸ਼ਟਰਪਤੀ ਆ, ਅਤੇ ਇਸ ਲਈ ਉਹ ਆਪਣਾ ਇੱਕ ਰਾਸ਼ਟਰਪਤੀ ਆ ਉਹ ਲਾਉਣ ਜਾ ਰਹੇ ਆ। ਸੋ ਉੱਥੇ ਬਹੁਤ ਜ਼ਿਆਦਾ ਜਿਹੜਾ ਵਾਦ ਵਿਵਾਦ ਜਿਹੜਾ ਰੌਲਾ ਆ ਉਹ ਇਸ ਟਾਈਮ ਮਗਣ ਵਾਲਾ ਆ। ਅਤੇ ਹੂਗੋ ਚਾਵੇਜ਼ ਦੇ ਕਹਿ ਲਓ ਵੀ ਮਰਨ ਤੋਂ ਬਾਅਦ ਦੇ ਵਿੱਚ ਉੱਥੇ ਕਾਫੀ ਜਿਹੜੀ ਸਿਚੁਏਸ਼ਨ ਬੈਡ ਹੀ ਜਿਹੜੀ ਆ ਉਸ ਤੋਂ ਬਾਅਦ ਦੇ ਵਿੱਚ ਬਣੀ ਆ। ਅਤੇ ਅਮਰੀਕਾ ਵਾਲਿਆਂ ਨੇ ਵੀ ਇਨਫੈਕਟ ਟੋਟਲ ਬੈਨ ਜਿਹੜਾ ਵੈਨਜ਼ੂਏਲਾ ਦੇ ਉੱਤੇ ਲਾਇਆ ਹੋਇਆ ਆ। ਨਾ ਕੋਈ ਬੰਦਾ ਉੱਧਰੋਂ ਆ ਸਕਦਾ ਆ ਅਤੇ ਨਾ ਹੀ ਜਿਹੜਾ ਆ ਇੱਧਰੋਂ ਜੇ ਕੋਈ ਲੋਕ ਇਹੀ ਉਹਨਾਂ ਨੇ ਟਰਾਈਵਲ ਐਡਵਾਈਜ਼ਰੀ ਜਿਹੜੀ ਇਹੀ ਜਾਰੀ ਆ ਵੀ ਵੈਨਜ਼ੂਏਲਾ ਦੇ ਵਿੱਚ ਨਾ ਜਾਇਆ ਜਾਵੇ, ਤੁਹਾਡੀ ਜਾਨ ਨੂੰ ਉੱਥੇ ਜਿਹੜਾ ਖਤਰਾ ਆ ਉਹ ਹੋ ਸਕਦਾ ਆ। ਸੋ ਲੈਟਸ ਸੀ ਜਿਹੜਾ ਆ ਇਹ ਕੀ ਹੁੰਦਾ ਆ। ਵਾਈਸ ਪ੍ਰੈਜ਼ੀਡੈਂਟ ਜਿਹੜੇ ਸਾਡੇ ਅਮਰੀਕਾ ਦੇ ਨੇ ਮਾਈਕ ਪੈਂਸ, ਉਹਨਾਂ ਨੇ ਰੀਸੈਂਟਲੀ ਬਿਆਨ ਦੇ ਵਿੱਚ ਕਿਹਾ ਆ, ਉਹਨਾਂ ਨੇ ਵੈਨਜ਼ੂਏਲੀਅਨਸ ਨੂੰ ਕਿਹਾ ਆ ਵੀ ਜਿਹੜਾ ਮਡੂਰੋ ਆ ਉਹ ਇੱਕ ਡਿਕਟੇਟਰ ਆ ਅਤੇ ਉਸ ਨੂੰ ਇੱਕ ਹਿਸਾਬ ਦੇ ਨਾਲ ਗੱਦੀ ਤੋਂ ਲਾਉਣਾ ਚਾਹੀਦਾ। ਅਮਰੀਕਾ ਦਾ ਕਾਫੀ ਇੰਟਰਸਟ ਹੈਗਾ ਆ ਇਸ ਟਾਈਮ ਵੀ ਉੱਥੇ ਤਖਤ ਆ ਜਿਹੜਾ ਆ ਉਹ ਪਲਟਿਆ ਜਾਵੇ ਜੀ। ਅਤੇ ਬਿਲਕੁਲ ਕਹਿੰਦੇ ਵੀ ਜਿਹੜਾ ਉੱਥੇ ਦਾ ਸਟੇਟ ਓਨਡ TV ਹੈਗਾ ਆ, ਟੈਲੀਵਿਜ਼ਨ, ਉਹ ਬਿਲਕੁਲ ਦੱਸ ਰਿਹਾ ਵੀ ਲੋਕ ਉਹਦੇ ਹੱਕ ਦੇ ਵਿੱਚ ਆ, ਉਹਦੇ ਹੱਕ ਦੇ ਵਿੱਚ ਪ੍ਰੋਟੈਸਟ ਜਿਹੜੇ ਸਪੋਰਟ ਜਿਹੜੇ ਕਰ ਰਹੇ ਹੈਗੇ ਰੈਲੀਆਂ। ਅਤੇ ਮਿਲਟਰੀ ਦੀ ਕਹਿੰਦੇ ਜਿਹੜੀ ਲੋਇਲਟੀ ਆ ਉਹ ਬਹੁਤ ਜ਼ਿਆਦਾ ਡਿਪੈਂਡ ਕਰਦੀ ਆ ਮਡੂਰੋ ਦੇ ਸਰਵਾਈਵਲ ਦੇ ਲਈ। ਇੱਕ US ਦੇ ਇੰਟੈਲੀਜੈਂਸ ਆਫੀਸ਼ੀਅਲ ਨੇ ਵਾਸ਼ਿੰਗਟਨ ਪੋਸਟ ਨੂੰ ਕਹਿੰਦੇ ਦੱਸਿਆ ਵੀ ਜਿਹੜਾ ਮਡੂਰੋ ਦਾ ਡਿਫੈਂਸ ਮਿਨਿਸਟਰ ਹੈਗਾ ਵਲਾਡੀਮੀਰ ਪੈਡਰੀਆਨੋ ਲੋਪੇਜ਼, ਉਸਨੇ ਪ੍ਰਾਈਵੇਟਲੀ ਜਿਹੜਾ ਪ੍ਰੈਜ਼ੀਡੈਂਟ ਮਡੂਰੋ ਆ ਉਹਨੂੰ ਕਿਹਾ ਵੀ ਤੈਨੂੰ ਇੱਕ ਸਾਈਡ 'ਤੇ ਸਟੈਪ ਸਾਈਡ ਹੋ ਜਾਣਾ ਚਾਹੀਦਾ, ਤੈਨੂੰ ਆਪਣੀ ਜੋਬ ਜਿਹੜੀ ਆ ਛੱਡ ਦੇਣੀ ਚਾਹੀਦੀ ਆ। ਹਜ਼ਾਰਾਂ ਦੀ ਗਿਣਤੀ ਵਿੱਚ ਕਹਿੰਦੇ ਪੁਲਿਸ ਅਤੇ ਮਿਲਟਰੀ ਰੈਂਕ ਦੇ ਆਫੀਸਰਸ ਜਿਹੜੇ ਆ ਉਹ ਆਲਰੇਡੀ ਛੱਡ ਗਏ ਹੈਗੇ, ਡੈਜ਼ਰਟ ਕਰ ਗਏ ਹੈਗੇ ਆ। ਅਤੇ ਹਜੇ ਵੀ ਕਹਿੰਦੇ ਇੰਡੀਕੇਸ਼ਨਸ ਇੰਨੀਆਂ ਨਹੀਂ ਆ ਰਹੀਆਂ ਵੀ ਜਿਹੜਾ ਮਿਲਟਰੀ ਦੇ ਵਿੱਚ ਕਰੈਕ ਹੋਊਗਾ, ਪਰ ਦਰਜਨਾਂ ਦੀ ਗਿਣਤੀ ਦੇ ਵਿੱਚ ਕਹਿੰਦੇ ਵੈਨਜ਼ੂਏਲਨ ਨੈਸ਼ਨਲ ਗਾਰਡ ਪਰਸਨਲ ਜਿਹੜੇ ਉਹਨਾਂ ਨੇ ਆਰਮਸ ਆ, 1-2 ਕਾਰਕਸ ਯੂਨਿਟ ਜਿਹੜੇ ਉਹਨਾਂ ਦੇ ਹੈਗੇ ਆ ਕਰਾਕਸ, ਉੱਥੋਂ ਜਿਹੜੇ ਉਹਨਾਂ ਨੇ ਆਰਮ ਚੋਰੀ ਕਰ ਲਏ ਅਤੇ ਉਹ ਜਿਹੜੇ ਹੁਣ ਆਰਮਸ ਹੈਗੇ ਆ ਉਹ ਲੋਕਾਂ ਦੇ ਹੱਥਾਂ ਵਿੱਚ ਚਲੇ ਗਏ ਹੈਗੇ ਆ। ਜੀ ਬਿਲਕੁਲ, ਲੋਕ ਸੜਕਾਂ 'ਤੇ ਨੇ, ਪ੍ਰੋਟੈਸਟ ਵਿਰੋਧ ਜਿਹੜਾ ਲਗਾਤਾਰ ਮਡੂਰੋ ਦਾ ਜਿਹੜਾ ਉਹ ਚੱਲ ਰਿਹਾ। ਲੋਕ ਜਿਹੜੇ ਹੁਣ ਮਡੂਰੋ ਵਰਗੇ ਵੀ ਇਹੀ ਸੋਚਦੇ ਆ ਵੀ ਸ਼ਾਇਦ ਪਤਾ ਨਹੀਂ ਸਦਾ ਦੇ ਲਈ ਅਸੀਂ ਇੱਥੇ ਰਹਿ ਜਾਣਾ, ਪਰ ਜਿੰਨਾ ਕੁ ਚਿਰ ਹੈਗਾ ਉਨਾ ਚਿਰ ਹੀ ਆ। ਸੋ ਇੱਕ ਜਿਹੜੀ ਉਸਨੇ ਕਰ ਲਈ ਹੈ ਟਰਮ, ਹੁਣ ਦੂਜੀ ਟਰਮ ਦੇ ਵਿੱਚ ਦੇਖੋ ਕਿੰਨਾ ਰੌਲਾ ਪਿਆ। ਇਹਦੀ ਦੂਜੀ ਟਰਮ ਹੋਣ ਤੋਂ ਪਹਿਲਾਂ ਹੀ ਜਿਹੜਾ ਆ ਇਹ ਵਿਵਾਦ ਜਿਹੜੇ ਆ ਆਲਰੇਡੀ ਭਖੇ ਹੋਏ ਸੀਗੇ। ਇਹ ਵੈਨਜ਼ੂਏਲਾ ਦੀ ਜਿਹੜੀ ਹਰਜੋਤ ਸਿੰਘ ਜੀ ਇਕੋਨਮੀ ਆ ਉਹ ਆਲਮੋਸਟ 100% ਹੀ ਜਿਹੜੇ ਤੇਲ ਦੇ ਉੱਤੇ, ਕੱਚੇ ਤੇਲ ਦੇ ਉੱਤੇ ਜਿਹੜੀ ਆ ਉਹ ਟਿਕੀ ਹੋਈ ਆ।
ਬਹੁਤ ਜ਼ਿਆਦਾ ਕੱਚਾ ਤੇਲ ਹੈ ਵੈਨੇਜ਼ੁਏਲਾ ਦੇ ਵਿੱਚ, ਨੋ ਡਾਊਟ ਵਨ ਆਫ ਦਾ ਬਿਗੇਸਟ ਪ੍ਰੋਡਿਊਸਰਸ ਆਫ ਜਿਹੜਾ ਕਰੂਡ ਆਇਲ ਇਹ ਹੈਗਾ ਵੈਨੇਜ਼ੁਏਲਾ। ਪਰ ਇਹਦੇ ਕਰਕੇ ਕਿਉਂਕਿ ਸਿਰਫ ਇੱਕੋ ਇੱਕ ਰਿਸੋਰਸ ਦੇ ਉੱਤੇ ਜਿਹੜੇ ਨਿਰਭਰ ਹੈਗੇ ਆ ਲੋਕ, ਹੋਰ ਪਾਸੇ ਹੋਰ ਕੁਛ ਕੰਮ ਕਰਕੇ ਵੀ ਜਿਹੜਾ ਆ ਉਹ ਰਾਜੀ ਨਹੀਂ, ਕਿਉਂਕਿ ਇਹਦੇ ਵਿੱਚ ਗੁੱਡ ਮਨੀ ਜਿਹੜੀ ਉਹ ਬਣਦੀ ਸੀ। ਅਤੇ ਜਿਉਂ-ਜਿਉਂ ਇਹਦਾ ਤੇਲ ਜਿਹੜਾ ਲੋਕਾਂ ਨੇ ਦੂਜੇ ਹੋਰ ਮੁਲਕਾਂ ਨੇ ਖਰੀਦਣਾ ਬੰਦ ਕਰਤਾ, ਦੂਜੇ ਪਾਸਿਓਂ ਹੋਰ ਮੁਲਕਾਂ ਤੋਂ ਖਰੀਦਣਾ ਵੱਧ ਕਰਤਾ, ਇਹਦੇ ਕਰਕੇ ਰੌਲਾ ਵਿਵਾਦ ਜਿਹੜਾ ਹੋਰ ਵਧਿਆ। ਅਤੇ ਉਹਦੇ ਨਾਲ ਇਹ ਵੀ ਹੋਇਆ ਵੀ ਹੁਣ ਜਿਹੜਾ ਉੱਥੇ ਅਥੋਰੀਟੇਰੀਅਨ ਇਸ ਟਾਈਮ ਡਿਕਟੇਟਰ ਜਿਹੜਾ ਬਣਿਆ ਉਹ ਕਹਿੰਦਾ ਆ ਵੀ ਮੈਂ ਹੀ ਕਿਤੇ ਸਾਰੀ ਜਿਹੜੀ ਮਾਇਆ ਜਿਹੜੀ ਉਹ ਛੱਕ ਕੇ ਜਿਹੜੀ ਉਹ ਨਾਲ ਹੀ ਲੈ ਜਾਣੀ ਆ। ਸੋ ਇਹ ਕਰਕੇ ਜਿਹੜਾ ਵੈਨੇਜ਼ੁਏਲਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਇਸ ਟਾਈਮ ਮਾੜੀ ਜਿਹੜੀ ਸਿਚੁਏਸ਼ਨ ਆ, ਸਥਿਤੀ ਜਿਹੜੀ ਆ ਉਹ ਬਣੀ ਪਈ ਹੋਈ ਆ। ਲੋਕ ਜਿਹੜੇ ਆ ਉਹਨਾਂ ਦਾ ਨਾ ਕੁਝ ਵਿਕ ਰਿਹਾ, ਨਾ ਕੁਛ ਉਹ ਖਰੀਦਣ ਜੋਗੇ ਆ, ਅਤੇ ਜਿਹੜਾ ਮਡੋਰੋ ਆ ਉਹ ਐਂ ਦਿਖਾ ਰਿਹਾ ਆ ਵੀ ਬਸ ਸਾਰੀ ਕੁਛ ਬੱਲੇ ਬੱਲੇ ਹੀ ਆ ਜਿਹੜੀ ਹਰ ਪਾਸੇ ਹੋਈ ਪਈ ਆ। ਕੋਈ ਇੱਦਾਂ ਦਾ ਮੁਲਕ ਹੋਵੇ ਜਿੱਥੇ ਇੰਨੇ ਜ਼ਿਆਦਾ ਨੈਚੁਰਲ ਰਿਸੋਰਸਿਸ ਹੋਣ ਅਤੇ ਲੋਕ ਜਿਹੜੇ ਆ ਵਿਚਾਰੇ ਇੰਨੇ ਸਲਮ ਉੱਥੇ ਕਹਿੰਦੇ ਇੰਨੀ ਭੁੱਖਮਰੀ 'ਚ ਰਹਿ ਰਹੇ ਹੋਣ ਯਾਰ, ਠੀਕ ਨਹੀਂ ਹੈ ਗੱਲ। ਸੋ ਲਾਲਚੀ ਪੋਲੀਟੀਸ਼ੀਅਨ ਜਿਹੜੇ ਵੀ ਮੁਲਕ ਦੇ ਜਿੱਥੇ ਵੀ ਜਿਹੜੇ ਉਹ ਚਲੇ ਜਾਂਦੇ ਆ ਉਹ ਉੱਥੋਂ ਨੂੰ ਨਰਕ ਹੀ ਜਿਹੜਾ ਉਹ ਉਸ ਥਾਂ ਨੂੰ ਬਣਾ ਛੱਡਦੇ ਨੇ ਜੀ। ਸੋ ਆਪਾਂ ਬ੍ਰੇਕ ਵੀ ਲੈਣੀ ਆ ਜੀ, ਬਿਲਕੁਲ ਬ੍ਰੇਕ ਵੀ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਜਿਹੜੀ ਸਿਆਸਤ ਅਮਰੀਕਾ ਦੇ ਵਿੱਚ ਉਹਦੇ ਵਿੱਚ ਵੀ ਕੀ ਕੁਛ ਚੱਲ ਰਿਹਾ ਆ, ਜੂਲੀਅਨ ਅਸਾਂਜੇ ਕੀ ਕਹਿ ਰਿਹਾ ਆ ਅੱਜ ਅਮਰੀਕਾ ਦੀ ਜਿਹੜੀ ਹੈ ਸਰਕਾਰ ਬਾਰੇ, ਕੈਨੇਡਾ ਦੀਆਂ ਕੁਛ ਕੁ ਖਬਰਾਂ ਜਿਹੜੀਆਂ ਉਹ ਲੈ ਕੇ ਤੁਹਾਡੇ ਨਾਲ ਸਾਂਝੇ ਜਿਹੜੇ ਹੋਵਾਂਗੇ, ਅਤੇ ਕੁਛ ਇਮੀਗ੍ਰੇਸ਼ਨ ਦੀਆਂ ਖਬਰਾਂ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਹਾਂਜੀ, ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 5307515115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ, ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਆਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਚੌੜੇ ਚੌੜੇ ਰਿਮ ਧਰਤੀ ਨੂੰ ਨਾਪਦੇ ਆ, ਦੇਖਦੇ ਆ ਲੋਕ ਚੱਕ ਚੱਕ ਅੱਡੀਆਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408 272 5200 408 272 5200। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ, ਐਲਗਰੋ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ, ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664।
64 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲ ਗਰੋਵ ਕੈਲੀਫੋਰਨੀਆ। ਮਨਜਿੰਦਰ ਆ ਕੇ ਘਰ ਦੇ ਵਿੱਚ ਕਾਗਜ਼ ਪੱਤਰ ਜੇ ਖਿਲਾਰੇ ਹੋਏ ਆ, ਅਜੇ ਰਾਤ ਹੀ ਤਾਂ ਤੁਸੀਂ ਕੰਮ ਤੋਂ ਆਏ ਹੋ। ਜੋ ਥੋੜੇ ਚਿਰ ਤੱਕ ਆਪਾਂ ਟੈਕਸ ਭਰਨਾ ਉਹਦੀ ਤਿਆਰੀ ਕਰ ਰਿਹਾ ਸੀ ਤੇ ਬੜਾ ਫਿਕਰ ਲੱਗਿਆ ਹੋਇਆ ਮੈਨੂੰ। ਫਿਕਰ ਨਾ ਕਰੋ, ਆਪਾਂ ਚੱਲਦੇ ਆ ਇੰਦਰਪਾਲ ਸਿੰਘ ਮਿਆਲ IBS ਟੈਕਸ ਵਾਲਿਆਂ ਦੇ, ਜਿਹੜੇ ਕਿ 1982 ਤੋਂ ਟੈਕਸ ਭਰਨ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ, ਜਿੱਥੋਂ ਤੁਸੀਂ ਭਰਵਾ ਸਕਦੇ ਹੋ ਇੰਡੀਵਿਜੂਅਲ, ਬਿਜ਼ਨਸ, ਪਾਰਟਨਰਸ਼ਿਪ, ਕਾਰਪੋਰੇਟ ਦਾ ਹਰ ਇੱਕ ਤਰ੍ਹਾਂ ਦਾ ਟੈਕਸ, ਅਤੇ ਕਰਦੇ ਹਨ ਫ੍ਰੀ ਇਨੀਸ਼ੀਅਲ ਕੰਸਲਟੇਸ਼ਨ। ਇਹਨਾਂ ਦਾ ਭਰੋਸੇਯੋਗ ਸਟਾਫ ਹਰ ਇੱਕ ਪ੍ਰਕਾਰ ਦੇ ਨਾਲ ਤੁਹਾਡੀ ਮਦਦ ਕਰਦਾ ਹੈ। IBS ਟੈਕਸ ਸਰਵਿਸ, ਟੈਕਸ ਐਂਡ ਅਕਾਊਂਟਿੰਗ ਕਾਰਪੋਰੇਸ਼ਨ, ਅਤੇ ਇਹਨਾਂ ਦੀਆਂ 2 ਬ੍ਰਾਂਚਾਂ ਹਨ। ਸੈਕਰਾਮੈਂਟੋ ਨਟੋਮਸ ਬ੍ਰਾਂਚ ਦੇ ਲਈ ਗੱਲ ਕਰ ਸਕਦੇ ਹੋ ਇੰਦਰਪਾਲ ਸਿੰਘ ਮਿਆਲ ਜੀ ਨਾਲ 9166412585 916 641 2585 2087 ਅਰੇਨਾ ਬੁਲੇਵਾਰਡ ਸੂਈਟ 140, ਅਤੇ ਯੂਬਾ ਸਿਟੀ ਬ੍ਰਾਂਚ ਦੇ ਲਈ 5306747161 530 674 7161 327 ਪਰਸੀ ਐਵੇਨਿਊ ਯੂਬਾ ਸਿਟੀ। ਜੋ ਤੂੰ ਤਾਂ ਮੇਰੀ ਮੁਸ਼ਕਿਲ ਆਸਾਨ ਕਰਤੀ ਆ। ਚੱਲ ਫਿਰ ਚੱਲਦੇ ਆ IBS ਟੈਕਸ ਸਰਵਿਸ ਵਾਲਿਆਂ ਦੇ। ਨਵੇਂ ਕਲਾਇੰਟਸ ਵਾਸਤੇ ਟੈਕਸ ਪ੍ਰੈਪਰੇਸ਼ਨ ਸਰਵਿਸ ਤੇ $10 ਆਫ ਰੱਖੇ ਗਏ ਹਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਜ਼ੋਰਾ ਰੰਧਾਵਾ ਤੇ ਮੇਰੇ ਵੱਲੋਂ ਪੰਜਾਬੀ ਰੇਡੀਓ US ਤੇ ਸੁਣਨ ਵਾਲੇ ਸਾਰਿਆਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਾਤਮਾ ਸਾਰਿਆਂ ਨੂੰ ਬਹੁਤ ਹੀ ਬਹੁਤ ਖੁਸ਼ੀਆਂ ਦੇਵੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਜਿਹੜੀ ਸਿਆਸਤ ਦੇ ਵਿੱਚ ਗਵਰਨਮੈਂਟ ਸ਼ਟਡਾਊਨ ਦਾ ਅਸਰ ਕਹਿੰਦੇ ਆ GOP ਦੇ ਉੱਤੇ ਵੀ ਹੋਇਆ ਆ। ਜਿਹੜੇ ਹਾਊਸ ਦੇ GOP ਆ ਉਹਨਾਂ ਨੇ ਜਿਹੜੀ ਆਪਣੀ ਐਨੂਅਲ ਰਿਟਰੀਟ ਜਿਹੜੀ ਰੱਖੀ ਸੀ, ਜਿੱਥੇ ਕਿ ਸਾਰੇ GOP ਦੇ ਲੀਡਰਸ ਇਕੱਠੇ ਹੁੰਦੇ ਆ, ਗੱਲਾਂ ਬਾਤਾਂ ਕਰਦੇ ਆ ਅਤੇ ਆਉਣ ਵਾਲੇ ਜਿਹੜੇ ਸਮੇਂ ਦੇ ਲਈ ਸਲਾਹਾਂ ਕਰਦੇ ਨੇ। ਜਿਹੜੀ ਵੈਸਟ ਵਰਜੀਨੀਆ ਦੇ ਵਿੱਚ ਅਗਲੇ ਹਫ਼ਤੇ ਹੋਣੀ ਸੀ, ਉਸ ਨੂੰ ਉਹਨਾਂ ਨੇ ਹਾਲ ਦੀ ਘੜੀ ਪੋਸਟਪੋਨ ਕਰ ਦਿੱਤਾ ਗਿਆ ਆ। ਫੰਡਿੰਗ ਨੂੰ ਲੈ ਕੇ ਸਭ ਨੂੰ ਪਤਾ ਵੀ ਬਹੁਤ ਰੌਲਾ ਰੱਪਾ ਜਿਹੜਾ ਇਸ ਟਾਈਮ ਚੱਲ ਰਿਹਾ ਆ। ਕਿਸੇ ਪਾਸੇ ਵੀ ਤਣ ਪੱਤਣ ਜਿਹੜੀ ਗੱਲ ਆ ਉਹ ਲੱਗ ਨਹੀਂ ਰਹੀ। 5ਵੇਂ ਹਫ਼ਤੇ ਦੇ ਵਿੱਚ ਇਹ ਗੱਲ ਇਸ ਟਾਈਮ ਹੁਣ ਜਾ ਚੁੱਕੀ ਹੋਈ ਆ। 30 ਜਨਵਰੀ ਨੂੰ ਉੱਦਾਂ ਉਹਨਾਂ ਨੇ ਵਾਈਟ ਸਲਫਰ ਸਪ੍ਰਿੰਗਸ ਦੇ ਵਿੱਚ ਹਾਊਸ ਰਿਪਬਲਿਕਨਸ ਜਿਹੜੇ ਉਹ ਜਾਣੇ ਸੀ, ਪਰ ਉਹਨਾਂ ਨੇ ਹਾਲ ਦੀ ਘੜੀ ਜਿਹੜਾ ਇਸ ਨੂੰ ਪੋਸਟਪੋਨ ਕਰ ਦਿੱਤਾ ਆ। ਇਹ ਸਟੇਟ ਆਫ ਯੂਨੀਅਨ ਐਡਰੈਸ ਤੋਂ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੇ ਜਾਣ ਦੀ ਜਿਹੜਾ ਪਹਿਲੋਂ ਸਕੈਜੂਲ ਬਣਾਇਆ ਸੀ, ਪਰ ਹਾਲ ਦੀ ਘੜੀ ਅਜੇ ਨਵੀਂ ਤਰੀਕ ਜਿਹੜੀ ਉਹਨਾਂ ਨੇ ਤੈਅ ਜਿਹੜੀ ਆ ਉਹ ਨਹੀਂ ਕੀਤੀ ਹੋਈ। ਅਤੇ ਹੁਣ ਕਿਉਂਕਿ ਦੇਖੋ ਅਸਰ ਤਾਂ ਹਰਜੋਤ ਸਿੰਘ ਜੀ ਇਸ ਦਾ ਹੁੰਦਾ ਹੀ ਹੁੰਦਾ ਆ, ਚਾਹੇ ਜੋ ਮਰਜ਼ੀ ਕਵੇ, ਚਾਹੇ ਉਹ ਰਾਸ਼ਟਰਪਤੀ ਦੇ ਨਾਲ ਖੜੇ ਨੇ, ਚਾਹੇ ਅੰਦਰ ਖਾਤੇ ਉਹ ਉਹਨਾਂ ਦਾ ਮਨ ਮੁਤਾਬ ਵੀ ਚੱਲ ਰਿਹਾ ਹੋਵੇ। ਇਹ 8 ਲੱਖ ਇੰਪਲੋਈਜ਼ ਜਿਹੜੇ ਆ ਜਿਨ੍ਹਾਂ ਨੂੰ ਇਸ ਟਾਈਮ ਬਗੈਰ ਤਨਖਾਹ ਤੋਂ ਬੈਠੇ ਨੇ, ਜਿਹੜੇ ਅੱਧੇ ਪਚੱਧੇ ਜਿਹੜੇ ਘਰੇ ਬੈਠੇ ਨੇ ਅਤੇ ਅੱਧੇ ਪਚੱਧੇ ਬਗੈਰ ਪੇ ਤੋਂ ਕੰਮ ਕਰ ਰਹੇ ਨੇ, ਉਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਨਜ਼ਰੀਆ ਅਤੇ ਫਿਰ ਇਹਨਾਂ ਦੇ ਪ੍ਰਤੀ ਜਿਹੜਾ ਉਹ ਬਦਲਦਾ ਹੀ ਆ। ਕੋਈ ਡੈਮੋਕ੍ਰੇਟਾਂ ਨੂੰ ਗਾਲਾਂ ਕੱਢ ਰਿਹਾ ਹੋਊਗਾ, ਕੋਈ ਰਿਪਬਲਿਕਨਸ ਨੂੰ ਗਾਲਾਂ ਕੱਢ ਰਿਹਾ ਹੋਊਗਾ। ਅਸਰ ਇਸ ਦੇ ਉੱਤੇ ਜ਼ਰੂਰ ਪੈਂਦਾ ਆ ਜੀ। ਬਿਲਕੁਲ, ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਵੀ ਪਿਆ। ਦੇਖਿਓ ਆਪਣੇ ਸਭ ਤੋਂ ਘੱਟ ਜਿਹੜੀ ਆ ਕ੍ਰਿਸਮਸ ਆ, ਉਤੋਂ ਉਹ ਉੱਥੇ ਹੀ ਵਾਈਟ ਹਾਊਸ ਦੇ ਵਿੱਚ ਸਟੱਕ ਹੈਗੇ ਆ। ਤੇ ਨਹੀਂ ਤਾਂ ਆਪਾਂ ਦੇਖਦੇ ਸੀ ਵੀ ਹਰ ਹਫ਼ਤੇ ਕਿਤੇ ਨਾ ਕਿਤੇ ਫਲੋਰੀਡਾ ਫਿਰ ਗੁਲਫ ਖੇਲਦੇ ਰਹਿੰਦੇ। ਹੁਣ ਜੇ ਜਾਣਗੇ ਤਾਂ ਹੁਣ ਲਾਲਾ ਬਹੁਤ ਹੋਣੀ ਆ ਨਾ ਵੀ ਇੱਥੋਂ ਗਵਰਨਮੈਂਟ ਸ਼ਟਡਾਊਨ ਕਰਾਈ ਹੈ ਤੇ ਆਪ ਤੁਸੀਂ ਖੇਡੀ ਜਾਂਦੇ ਹੋ ਨਾ, ਫਿਰ ਇਹ ਵੀ ਤਾਂ ਗੱਲ ਨਾਲ ਦੇ ਨਾਲ ਹੀ ਆ ਨਾ, ਉਹ ਹੋ ਜਾਣੀ ਹੈ। ਜਿਹੜੇ ਡੈਮੋਕ੍ਰੇਟਸ ਆ ਕਹਿੰਦੇ ਉਹ ਵੀ ਇਹ ਚਾਹੁੰਦੇ ਆ ਵੀ ਜਿਹੜਾ ਉਹਨਾਂ ਦਾ ਬਿੱਲ ਜਿਹੜਾ ਆ ਇਮੀਗ੍ਰੇਸ਼ਨ ਤੇ ਟੋਟਲੀ ਡਿਫਰੈਂਟ ਆ। ਵੀ ਜਿਹੜੇ ਫਾਰ ਲੈਫਟ ਡੈਮੋਕ੍ਰੇਟਸ ਦੇ ਵਿੱਚ ਵੀ ਹੁਣ ਬਹੁਤ ਚੱਕਰ ਪਿਆ। ਜਿਹੜੇ ਬਹੁਤ ਸਾਰੇ ਫਾਰ ਲੈਫਟ ਆਏ ਆ ਉਹ ਕਹਿੰਦੇ ਵੀ ਆਈਸ ਚਾਹੀਦਾ ਹੀ ਨਹੀਂ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਜਾਂ CBP ਜਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ। ਸੋ ਉਹਨਾਂ ਦੀ ਵੀ ਫੰਡਿੰਗ ਕਹਿੰਦੇ ਵੀ ਕੱਟਣੀ ਚਾਹੀਦੀ ਆ। ਸੋ ਜੇ ਉਹ ਕੱਟਣੀ ਚਾਹੀਦੀ, ਕੁਛ ਕੁ ਜਿਹੜੇ ਡੈਮੋਕ੍ਰੇਟ ਆ ਉਹ ਥੋੜ੍ਹੀ ਬਹੁਤੀ ਕਹਿੰਦੇ ਲਿਪ ਸਰਵਿਸ ਕਰ ਰਹੇ ਆ ਵੀ ਨਹੀਂ, ਜਿਹੜਾ ਸਾਡਾ ਬਾਰਡਰ ਆ ਉਹ ਸਿਕਿਉਰ ਤਾਂ ਹੋਣਾ ਚਾਹੀਦਾ ਆ, ਚਾਹੇ ਵਾਲ ਨਾ ਵੀ ਹੋਵੇ। ਫਿਰ ਇੱਦਾਂ ਕੰਟਰੀ ਦਾ ਕੀ ਫਾਇਦਾ ਹੋਇਆ। ਸੋ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਕਾਫੀ ਜਿਹੜਾ ਮਿਡਲ ਜੇਜ ਨੂੰ ਆਏ ਆ। ਨਹੀਂ ਤਾਂ ਪਹਿਲਾਂ ਉਹਨਾਂ ਨੇ ਇਹ ਕਿਹਾ ਸੀ ਵੀ ਮੈਂ ਡਾਕਾ ਵਾਲੇ ਜਾਂ ਜਿਹੜੇ ਇੱਕ ਪੋਰਟੋ ਰੀਕਨ ਵਾਲੇ 3 ਲੱਖ ਦੇ ਕਰੀਬ ਟੈਂਪਰੇਰੀ ਸਟੇਟਸ ਜਿਹਨਾਂ ਨੂੰ ਦਿੱਤਾ ਹੈ ਵੀ ਉਹਨਾਂ ਨੂੰ ਅਸੀਂ ਪੱਕੇ ਨਹੀਂ ਕਰਨਾ ਹੈਗਾ। ਪਰ ਹੁਣ ਉਹਨਾਂ ਨੇ ਇਹ ਆਫਰ ਦਿੱਤੀ ਹੈਗੀ ਆ ਉਹਦੇ ਵਿੱਚ। ਪਰ ਇੱਕ ਗੱਲ ਇਹ ਆ ਨਾ ਹਰਜੋਤ ਸਿੰਘ ਜੀ, ਕੱਲ੍ਹ ਜਿਹੜਾ ਸੁਪਰੀਮ ਕੋਰਟ ਨੇ ਵੀ ਇੱਕ ਜਿਹੜੀ ਰਿਵਿਊ ਕੀਤਾ ਸੀ ਉਸ ਪਟੀਸ਼ਨ ਨੂੰ, ਉਹਨਾਂ ਨੇ ਕਿਹਾ ਵੀ ਹਾਲ ਦੀ ਘੜੀ ਜਿਹੜੇ ਡਾਕਾ ਵਾਲਿਆਂ ਦਾ ਪੁਰਾਣਾ ਚੱਲ ਰਿਹਾ ਸਟੇਟਸ ਆ
ਉਹਨਾਂ ਨੂੰ ਟੈਂਪਰੇਰੀ ਸਟੇ ਵਾਲਾ ਆ ਉਹ ਬਰਕਰਾਰ ਰਹੂਗਾ, ਅਤੇ ਜਿਹੜਾ ਰਾਸ਼ਟਰਪਤੀ ਟਰੰਪ ਅਤੇ ਟਰੰਪ ਪ੍ਰਸ਼ਾਸਨ ਜਿਹੜਾ ਚਾਹੁੰਦਾ ਸੀਗਾ ਵੀ ਇਸ ਨੂੰ ਹਟਾ ਦਿੱਤਾ ਜਾਵੇ, ਉਹ ਨਹੀਂ ਹੋ ਸਕਿਆ। ਸੋ 1 ਸਾਲ ਦੇ ਲਈ ਇੱਕ ਹਿਸਾਬ ਦੇ ਨਾਲ ਸੁਰੱਖਿਅਤ ਹੋ ਗਏ ਆ, ਜਿੰਨੀ ਦੇਰ ਤੱਕ ਸੁਪਰੀਮ ਕੋਰਟ ਇਸ ਕੇਸ ਦੀ ਸੁਣਵਾਈ ਕਰਕੇ ਜਿਹੜਾ ਫੈਸਲਾ ਨਹੀਂ ਸੁਣਾ ਦਿੰਦਾ ਵੀ ਇਹਨਾਂ ਨੂੰ ਰਹਿਣ ਦਾ ਅਧਿਕਾਰ ਹੋਵੇਗਾ ਨਹੀਂ ਹੋਵੇਗਾ। ਆਈ ਥਿੰਕ ਡੈਮੋਕ੍ਰੇਟ ਇਸ ਕਰਕੇ ਵੀ ਜਿਹੜੇ ਆ ਇਸ ਗੱਲ ਨੂੰ ਹੁਣ ਮੰਨਣੋਂ ਇਨਕਾਰੀ ਨੇ, ਜਾਂ ਇਸ ਗੱਲ ਦੇ ਉੱਤੇ ਬਹੁਤੀ ਗੱਲ ਚਰਚਾ ਵੀ ਉਹ ਨਹੀਂ ਕਰ ਰਹੇ ਨੈਗੋਸੀਏਸ਼ਨ ਦੇ ਵਿੱਚ, ਵੀ ਹੁਣ ਜੇ ਫੈਸਲਾ ਸੁਪਰੀਮ ਕੋਰਟ ਨੇ ਕਰਨਾ ਆ ਤਾਂ ਫਿਰ 3 ਸਾਲ ਦੀ ਅੱਧੀ ਪਚੱਧੀ ਸਟੇ ਨੂੰ ਲੈ ਕੇ ਵੀ ਜਿਹੜਾ ਆ ਉਹਨਾਂ ਦਾ ਕੀ ਕੀਤਾ ਜਾਊਗਾ। ਸੋ ਕਾਫੀ ਕੁਛ ਜਿਹੜਾ ਆ ਜਿਹੜੀਆਂ ਤਬਦੀਲੀਆਂ ਪਾਲਿਸੀਜ਼ ਦੇ ਵਿੱਚ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਜੀ। ਦੇ ਜੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਇਸ ਟਾਈਮ ਸਾਡੇ ਮੁਲਕ USA ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦਾ ਇਸ਼ੂ ਆ, ਇਹ ਜਿਹੜੀਆਂ ਨਵੀਂ ਪੋਲਸ ਆਈਆਂ ਹੈਗੀਆਂ ਹਾਰਵਰਡ, ਕੈਪਸ ਤੇ ਹੈਰਿਸ ਪੋਲ ਵੱਲੋਂ, ਉਹਨਾਂ ਦੇ ਮੁਤਾਬਿਕ ਇਹ ਨੰਬਰ 1 ਇਸ਼ੂ ਬਣਿਆ ਹੋਇਆ ਆ। ਦੂਸਰੇ ਨੰਬਰ 'ਤੇ ਜਿਹੜਾ ਆ ਹੈਲਥ ਕੇਅਰ ਦਾ ਇਸ਼ੂ ਹੈਗਾ ਆ। ਸੋ ਇਹ ਬਣੇ ਵੀ ਕਿਉਂ ਨਾ, ਕਿਉਂਕਿ ਜਿਸ ਮੁਲਕ ਦੇ ਵਿੱਚ 11 ਮਿਲੀਅਨ ਦੇ ਕਰੀਬ ਅਨਡਾਕੂਮੈਂਟਡ ਬੰਦੇ ਹੋਣ ਤੇ ਇਸ਼ੂ ਤਾਂ ਇਹ ਬਣਨਾ ਹੀ ਆ। ਪਰ ਇਹ ਬਹੁਤ ਲੰਮੇ ਸਮੇਂ ਤੋਂ ਜਿਹੜਾ ਇਸ਼ੂ ਲਿੰਗਰ ਔਨ ਹੋ ਰਿਹਾ। ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਟਾਈਮ 'ਤੇ ਨਹੀਂ ਹੋਇਆ, ਪਹਿਲਾਂ ਹੀ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਟਾਈਮ 'ਤੇ ਹੀ ਹੋਇਆ। ਜਿਹੜੇ ਹੁਣ ਰੌਲਾ ਪਾ ਰਹੇ ਆ ਵੀ ਦੇਖੋ ਜੀ ਇੰਨੇ ਜ਼ਿਆਦਾ ਬਾਰਡਰ 'ਤੇ ਸਖਤੀ ਕੀਤੀ ਜਾ ਰਹੀ ਆ, ਕੰਧ ਨਹੀਂ ਬਣਨੀ ਚਾਹੀਦੀ, ਉਹਨਾਂ ਦੇ ਟਾਈਮ 'ਤੇ ਕਹਿੰਦੇ ਸਭ ਤੋਂ ਵੱਧ ਜਿਹੜੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਅਨਡਾਕੂਮੈਂਟਡ ਬੰਦੇ ਜਿਹੜੇ ਡਿਪੋਰਟ ਕੀਤੇ ਆ ਅਮਰੀਕਾ ਦੀ ਹਿਸਟਰੀ ਦੇ ਵਿੱਚ। ਜੇ ਕਿਸੇ ਪ੍ਰੈਜ਼ੀਡੈਂਟ ਨੇ ਸਭ ਤੋਂ ਵੱਧ ਬੰਦੇ ਜਿਹੜੇ ਡਿਪੋਰਟ ਕੀਤੇ ਆ, ਅਤੇ ਉਹ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਟਾਈਮ 'ਤੇ ਹੀ ਹੋਏ ਆ ਜੀ। ਸੋ ਡਿਪੋਰਟ ਦੇ ਵਿੱਚ ਉਹ ਵੀ ਬੰਦੇ ਗਿਣੇ ਜਾ ਰਹੇ ਸੀਗੇ ਜਿਹੜੇ ਬਾਰਡਰ ਦੇ ਉੱਤੇ ਆਉਂਦੇ ਸੀ, ਉੱਥੋਂ ਹੀ ਜਿਨ੍ਹਾਂ ਨੂੰ ਵਾਪਸ ਜਿਹੜਾ ਘੱਲਿਆ ਜਾਂਦਾ ਸੀ। ਜਿਹੜੇ ਇੱਥੋਂ ਫੜ ਕੇ ਡਿਪੋਰਟ ਕਰਨ ਵਾਲੇ ਸੀ, ਉਹਦੇ ਵਿੱਚ ਉਹਨਾਂ ਨੇ ਬਹੁਤੀ ਤਰਜੀਹ ਜਿਹੜੇ ਆ ਕ੍ਰਿਮੀਨਲੀ ਜਿਹੜੇ ਕਨਵਿਕਟਡ ਆ ਉਹਨਾਂ ਦੇ ਉੱਤੇ ਸੀਗੇ। ਸੋ ਇਸ ਪ੍ਰਸ਼ਾਸਨ ਨੇ ਉਸ ਦੇ ਵਿੱਚ ਤਬਦੀਲੀ ਲਿਆਂਦੀ ਸੀ, ਆਈਦਰ ਕ੍ਰਿਮੀਨਲੀ ਕਨਵਿਕਟਡ ਹੋ ਜਾਂ ਕ੍ਰਿਮੀਨਲੀ ਚਾਰਜਡ ਵੀ ਹੋ, ਅਤੇ ਚਾਹੇ ਤੁਸੀਂ ਕੁਛ ਵੀ ਨਹੀਂ ਕੀਤਾ ਅਤੇ ਜੇ ਤੁਸੀਂ ਉਹਨਾਂ ਦੇ ਹੱਥੇ ਆਈਸ ਵਾਲਿਆਂ ਦੇ ਚੜ੍ਹਦੇ ਹੋ ਤਾਂ ਫਿਰ ਤੁਹਾਨੂੰ ਡਿਪੋਰਟ ਦੀ ਪ੍ਰਕਿਰਿਆ ਦੇ ਵਿੱਚ ਲਿਆਂਦਾ ਜਾ ਸਕਦਾ ਆ। ਸੋ ਸਰਵੇ ਵਿੱਚ ਇਹ ਕਿਹਾ ਗਿਆ ਵੀ 55% ਵੋਟਰ ਜਿਹੜੇ ਉਹ ਕੰਧ ਦੇ ਅਗੇਂਸਟ ਆ ਵਾਲ ਬਣਾਉਣ ਦੇ, ਅਤੇ 45% ਜਿਹੜੇ ਆ ਉਹ ਹੱਕ ਦੇ ਵਿੱਚ ਆ। ਪਰ ਜੇ ਕਹਿੰਦੇ ਵੀ ਕਿਸੇ ਤਰ੍ਹਾਂ ਦਾ ਸਿਕਿਉਰਿਟੀ ਬੈਰੀਅਰ ਹੋਣਾ ਚਾਹੀਦਾ, ਅਤੇ 49% ਉਹਨੂੰ ਸਪੋਰਟ ਕਰਦੇ ਆ ਅਤੇ 51% ਅਪੋਜ਼। ਸੋ ਕਹਿੰਦੇ ਵੀ ਜੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਿਕਿਉਰਿਟੀ ਬੈਰੀਅਰ ਉੱਥੇ ਬਣੇ, ਅਤੇ ਉਹਦੇ ਲਈ ਆਲਮੋਸਟ ਜਿਹੜੇ ਅਮਰੀਕਨ ਆ 50% ਉਹਦੇ ਹੱਕ ਦੇ ਵਿੱਚ ਹੈਗੇ ਆ ਜੀ। ਅਤੇ ਅਗਲੀ ਜਿਹੜੀ ਖਬਰ ਆ ਜੂਲੀਅਨ ਅਸਾਂਜੇ ਦੇ ਨਾਲ ਸੰਬੰਧਿਤ ਆ। ਜੂਲੀਅਨ ਅਸਾਂਜੇ ਨੇ ਪਿਛਲੇ ਦਿਨੀ ਅਮਰੀਕਾ ਦੇ ਉੱਤੇ ਅਤੇ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਇੱਕ ਲੀਗਲ ਚੈਲੰਜ ਜਿਹੜਾ ਕੀਤਾ ਆ, ਉਹਨਾਂ ਦੇ ਅਗੇਂਸਟ ਸਰਕਾਰ ਦੇ ਖਿਲਾਫ ਲੀਗਲ ਐਕਸ਼ਨ ਲਿਆ ਆ। ਇੰਟਰ ਅਮਰੀਕਨ ਕਮਿਸ਼ਨ ਆਫ ਹਿਊਮਨ ਰਾਈਟਸ ਦੇ ਵਿੱਚ ਉਸਨੇ ਇੱਕ ਐਪਲੀਕੇਸ਼ਨ ਦਾਇਰ ਕੀਤੀ ਆ। ਕਹਿੰਦੇ ਵੀ US ਪ੍ਰੋਸੀਕਿਊਟਰਸ ਨੂੰ ਉਹ ਫੋਰਸ ਕਰਦੀ ਆ, ਜੇ ਇਸ ਪਟੀਸ਼ਨ ਦੇ ਉੱਤੇ ਲੀਗਲ ਐਕਸ਼ਨ ਅਪਰੂਵ ਹੁੰਦਾ ਆ, ਵੀ ਕਿਹੜੇ ਜਿਹੜੇ ਸੀਕਰੇਟ ਚਾਰਜਿਸ ਉਸ ਦੇ ਖਿਲਾਫ ਜਿਹੜੇ ਲਾਏ ਗਏ ਆ ਉਸ ਦੇ ਬਾਰੇ ਪਤਾ ਲੱਗ ਸਕੇ। 2011 ਤੋਂ ਜੂਲੀਅਨ ਅਸਾਂਜੇ ਅਮਰੀਕਾ ਦੇ ਹਿਸਾਬ ਦੇ ਨਾਲ ਉਹ ਭਗੌੜਾ ਆ, ਉਹ ਇਕਵਾਡੋਰ ਦੀ ਅੰਬੈਸੀ ਦੇ ਵਿੱਚ UK ਦੇ ਵਿੱਚ ਨਿਵਾਸ ਦੇ ਵਿੱਚ ਰਹਿ ਰਿਹਾ ਆ। ਉੱਥੇ ਉਸਨੇ 2011 ਦੇ ਵਿੱਚ ਜਿਹੜੀ ਵਿਕੀਲੀਕਸ ਵੈਬਸਾਈਟ ਸੀ ਉਸ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਡਿਪਲੋਮੈਟਿਕ ਕੇਬਲਸ ਹੁੰਦੀਆਂ, ਜਿਹੜੀਆਂ ਅਮਰੀਕਾ ਦੀ ਸਰਕਾਰ ਅਤੇ ਵੱਖ-ਵੱਖ ਜਿਹੜੀਆਂ ਉਹਨਾਂ ਦੀਆਂ ਅੰਬੈਸੀਆਂ ਡਿਪਲੋਮੈਟਿਕ ਹੋਰ ਮੁਲਕਾਂ ਦੇ ਵਿੱਚ ਆ, ਉਹਨਾਂ ਦੀ ਜਿਹੜੀ ਗੋਪਨੀय ਸੂਚਨਾਵਾਂ ਸੀ ਉਹ ਬਾਹਰ ਲੋਕਾਂ ਤੱਕ ਜਿਹੜੀਆਂ ਜਗ ਜ਼ਾਹਰ ਕਰ ਦਿੱਤੀਆਂ ਸੀਗੀਆਂ। ਸੋ ਇਹ ਹੁਣ ਐਕਸਟ੍ਰੈਡੀਸ਼ਨ ਦੀਆਂ ਪ੍ਰੋਸੀਡਿੰਗਸ ਜਿਹੜੀਆਂ ਕਹਿੰਦੇ ਆ ਅਮਰੀਕਾ ਵਾਲੇ ਟਰਾਈ ਕਰ ਰਹੇ, ਹਵਾਲਗਿਰੀ ਉਸ ਦੀ ਲੈਣ ਦੀ ਕੋਸ਼ਿਸ਼ ਕਰ ਰਹੇ, ਪਰ ਹਾਲ ਦੀ ਘੜੀ ਉਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਉਹਨਾਂ ਨੂੰ ਕਾਮਯਾਬੀ ਜਿਹੜੀ ਹਾਸਲ ਨਹੀਂ ਹੋ ਸਕੀ। UK ਦੀ ਸੁਪਰੀਮ ਕੋਰਟ ਦੇ ਵਿੱਚ ਉਹ ਕੇਸ ਇਸ ਟਾਈਮ ਚੱਲ ਰਿਹਾ ਆ, ਜਿੱਥੇ ਕਿ ਉਹ ਇਕਵਾਡੋਰ ਦੀ ਅੰਬੈਸੀ ਦੇ ਵਿੱਚ 2012 ਤੋਂ ਹੀ ਨਿਵਾਸ ਉਹ ਕਰ ਰਿਹਾ ਆ। ਸੋ ਦੇਖਦੇ ਹਾਂ ਵੀ ਜੂਲੀਅਨ ਅਸਾਂਜੇ ਨੇ ਜਿਹੜੀ ਇਹ ਨਵਾਂ ਲੀਗਲ ਐਕਸ਼ਨ US ਸਰਕਾਰ ਖਿਲਾਫ ਲਿਆ ਆ। ਕਹਿੰਦੇ ਵੀ ਜਿਹੜੇ ਸੀਕਰੇਟ ਚਾਰਜਿਸ ਉਸ ਦੇ ਉੱਤੇ ਲਾਏ ਗਏ ਆ ਕਿਹੜੇ ਨੇ ਉਹਨਾਂ ਬਾਰੇ ਪਤਾ ਲੱਗ ਸਕੂ, ਅਗਰ ਨਹੀਂ ਪਰ ਜਿਹੜਾ ਇੱਕ ਦੇਸ਼ ਧਰੋਹ ਦਾ ਅਤੇ ਜਿਹੜਾ ਗਦਾਰੀ ਵਾਲਾ ਅਤੇ ਜਿਹੜਾ ਅਮਰੀਕਾ ਦੀ ਸਰਕਾਰ ਦੇ ਖਿਲਾਫ ਜਿਹੜਾ ਉਹਨਾਂ ਨੇ ਇਹ ਕਾਰਵਾਈ ਕੀਤੀ ਆ, ਉਹ ਜਿਹੜੇ ਚਾਰਜਿਸ ਤਾਂ ਉਸ 'ਤੇ ਕਾਫੀ ਚਿਰ ਤੋਂ ਜਿਹੜੇ ਲੱਗੇ ਹੋਏ ਨੇ, ਅਤੇ ਬੜੇ ਚਿਰ ਦੀ ਜਿਹੜੀ ਅਮਰੀਕਾ ਵਾਲਿਆਂ ਨੂੰ ਇਸ ਦੀ ਹੁਣ ਭਾਲ ਹੈਗੀ ਆ ਜੀ। ਅਗਲੀ ਖਬਰ ਜਿਹੜੀ ਆ ਉਹ ਇੰਡੀਆ ਤੋਂ ਆ ਰਹੀ ਆ। ਇੰਡੀਆ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਆ ਵੀ ਬਹੁਤ ਸਾਰੇ ਜਦੋਂ NRI ਜਿਹੜੇ ਆ ਉਹ ਪੰਜਾਬ ਨੂੰ ਜਾਂਦੇ ਹੈਗੇ ਆ,
ਤੇ ਦਿੱਲੀ ਤੋਂ ਉਹ ਇੰਡੋ ਕੈਨੇਡੀਅਨ ਬੱਸ ਜਿਹੜੀ ਲੈ ਕੇ ਜਾਂਦੇ ਆ, ਤੇ ਅੱਜ ਇੱਕ ਇੰਡੋ ਕੈਨੇਡੀਅਨ ਬੱਸ ਦਾ ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ, ਤੇ ਲੱਕਲੀ ਕਹਿੰਦੇ ਜਿਹੜੇ ਆ ਵੀ ਕਿਸੇ ਤਰ੍ਹਾਂ ਦੇ ਕੋਈ ਵੀ ਜਿਹੜੀ ਸਵਾਰੀ ਆ ਉਹਦੇ ਸੱਟ ਨਹੀਂ ਲੱਗੀ, ਤੇ ਸਾਰੀਆਂ ਸਵਾਰੀਆਂ ਨੂੰ ਜਿਹੜੇ ਬੱਸ ਦੇ ਵਿੱਚੋਂ ਸ਼ੀਸ਼ੇ ਤੋੜ ਕੇ ਬਾਹਰ ਕੱਢ ਲਿਆ ਗਿਆ। ਜੀ ਬਿਲਕੁਲ, ਆਈ ਥਿੰਕ ਕਰਨਾਲ ਦੇ ਨਜ਼ਦੀਕ ਜਿਹੜਾ ਇਹ ਐਕਸੀਡੈਂਟ ਇੰਡੋ ਕੈਨੇਡੀਅਨ ਬੱਸ ਦਾ ਜਿਹੜਾ ਆ ਉਹ ਹੋਇਆ ਆ, ਤੇ ਉੱਥੇ ਮਿਲੀਆਂ ਜਿਹੜੀਆਂ ਸੂਚਨਾਵਾਂ ਦੇ ਮੁਤਾਬਕ ਇਹ ਲੱਗ ਰਿਹਾ ਕਹਿੰਦੇ ਵੀ ਜਿਹੜਾ ਥੋੜ੍ਹੀ ਤੇਜ਼ੀ ਦੇ ਨਾਲ ਜਿਹੜੀ ਆ ਬੱਸ ਆ ਉਹ ਚਲਾਈ ਜਾ ਰਹੀ ਸੀਗੀ ਜੀ। ਸੋ ਇਹ ਵੀ ਚੰਗੀ ਗੱਲ ਆ ਵੀ ਕਾਫੀ ਲੋਕ ਜਿਹੜੇ USA ਕੈਨੇਡਾ ਅਤੇ ਹੋਰ ਮੁਲਕਾਂ ਤੋਂ ਜਿਹੜੇ ਉੱਥੇ ਆਪੋ ਆਪਣੇ ਘਰੇ ਜਾਣ ਦੇ ਲਈ ਇਸ ਬੱਸ ਦੇ ਵਿੱਚ ਸਵਾਰ ਸੀਗੇ, ਉਹਨਾਂ ਦਾ ਬਚਾਅ ਜਿਹੜਾ ਹੋ ਗਿਆ। ਫੇਸਬੁੱਕ ਦੇ ਉੱਤੇ ਵੀ ਸਾਨੂੰ ਸੌਰਵ ਆਨੰਦ ਹੋਣੀ ਜਿਹੜੇ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਸੂਚਨਾ ਉਹ ਦਿੱਤੀ ਸੀ। ਸੋ ਇੰਡੋ ਕੈਨੇਡੀਅਨ ਬੱਸ ਦੀ ਜੇ ਗੱਲ ਕਰਦੇ ਜਾਈਏ, ਇਹਨਾਂ ਦਾ ਜਿਹੜਾ ਸੇਫਟੀ ਇਸ਼ੂ ਦਾ ਜਿਹੜਾ ਆ ਹਮੇਸ਼ਾ ਹੀ ਇਹ ਲੋਕਾਂ ਦੀਆਂ ਨਜ਼ਰਾਂ 'ਚ ਰਿਹਾ। 2015 'ਚ ਵੀ ਇੱਕ ਵਾਰੀ ਇੰਡੋ ਕੈਨੇਡੀਅਨ ਬੱਸ ਦਾ ਐਕਸੀਡੈਂਟ ਹੋਇਆ ਸੀ, ਜਿਹਦੇ ਵਿੱਚ ਇੱਕ ਜਿਹੜਾ ਆ NRI ਉਹਦੀ ਮੌਤ ਹੋ ਗਈ ਸੀ ਜੀ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਸੋ ਇਮੀਗ੍ਰੇਸ਼ਨ ਦੇ ਨਾਲ ਜਿਹੜੀਆਂ ਸੰਬੰਧਿਤ ਜਿਹੜੀਆਂ ਕੁਛ ਖਬਰਾਂ ਉਹ ਆਪਾਂ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਬਰੈਂਪਟਨ ਤੋਂ ਕੈਨੇਡਾ ਤੋਂ ਜਿਹੜੀ ਖਬਰ ਆ ਰਹੀ ਆ, ਜਿੱਥੇ ਕਿ ਕਹਿੰਦੇ ਇੱਕ ਵਿਨੀਪੈਗ ਦੇ ਵਿੱਚ ਇੱਕ ਟਰੱਕ ਕਿਸੇ ਨੇ ਚੋਰੀ ਜਿਹੜਾ ਕੀਤਾ, ਸਟੋਲਨ ਟਰੱਕ ਜਿਹੜਾ ਸੀਗਾ, ਅਤੇ ਉਹਦੇ ਨਾਲ ਬਾਅਦ ਉਸਨੇ ਕਹਿੰਦੇ ਹਫੜਾ ਦਫੜੀ ਜਿਹੜੀ ਆ ਪੂਰੀ ਜਿਹੜੀ ਉਹ ਮਚਾ ਦਿੱਤੀ। ਵਿਨੀਪੈਗ ਤੋਂ ਚੋਰੀ ਲਿਆਂਦਾ, ਬਰੈਂਪਟਨ ਦੇ ਇਹ ਜਿਹੜੇ ਬੰਦੇ ਜਿਹੜੇ ਇਸ ਦੇ ਵਿੱਚੋਂ ਫੜੇ ਗਏ ਆ, ਅਤੇ ਉਹਨੇ ਐਕਸੀਡੈਂਟ ਜਿਹੜੇ ਕਹਿੰਦੇ ਚੰਗੇ ਟਰੱਕ ਦੇ ਨਾਲ ਜਿਹੜੇ ਉਹ ਮਾਰੇ, ਬਾਅਦ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਤੇ ਇਹ ਦੋਨੋਂ ਹੀ ਜਿਹੜੇ ਜਿਹੜੇ ਦੱਸੇ ਜਾਂਦੇ ਆ ਵੀ ਉਹਨਾਂ ਨੇ ਜੀ ਬਿਲਕੁਲ ਉੱਥੇ ਇੱਕ ਟਿਮ ਹਾਰਟਨ ਜਿਹੜਾ ਸਟੋਰ ਹੈਗਾ ਬਰੁਕਸਾਈਡ ਬੁਲੇਵਰਡ ਅਤੇ ਇੰਗਸਟਰ ਬੁਲੇਵਰਡ, ਉਹਦੇ 'ਤੇ ਇਹਨਾਂ ਨੇ ਐਕਸੀਡੈਂਟ ਮਾਰਿਆ, ਜਿਹਦੇ ਵਿੱਚ ਇੱਕ ਕਾਰ 4 ਕਾਰਾਂ ਭੰਨੀਆਂ। ਇੱਕ ਕਾਰ ਜਿਹੜੀ ਆ ਉਹਦੇ 'ਚ 2 ਸਾਲਾਂ ਦਾ ਬੱਚਾ ਵੀ ਸੀਗਾ, ਅਤੇ ਉਹਨੂੰ ਬਾਅਦ ਦੇ ਵਿੱਚ ਹੌਸਪੀਟਲ ਲਿਆ ਗਿਆ। ਸੋ ਦੋਨੋਂ ਹੀ ਜਿਹੜੇ ਚੋਰ ਸੀਗੇ ਜਿਨ੍ਹਾਂ ਨੇ ਟਰੱਕ ਚੋਰ ਕੀਤਾ, ਉਹਨਾਂ ਦੇ ਨਾਂ ਵੀ ਪੁਲਿਸ ਵੱਲੋਂ ਦੱਸੇ ਗਏ। ਇੱਕ ਦਾ ਨਾਂ ਗੁਰਪ੍ਰੀਤ ਸਿੰਘ ਅਟਵਾਲ 30 ਸਾਲਾਂ ਦਾ, ਉਹਨੂੰ ਮੋਟਰ ਵਹੀਕਲ ਥੈਫਟ ਅਤੇ ਡੇਂਜਰਸ ਆਪਰੇਸ਼ਨ ਆਫ ਏ ਵਹੀਕਲ ਜਿਹੜਾ ਆ ਉਹ ਚਾਰਜ ਕੀਤਾ ਗਿਆ। ਇਸੇ ਤਰ੍ਹਾਂ ਦੂਸਰਾ ਕਰਨਵੀਰ ਸਿੰਘ ਕੰਗ 30 ਸਾਲਾਂ ਦਾ ਜਿਹੜਾ, ਉਹਨੂੰ ਵੀ ਜਿਹੜਾ ਟਰੱਕ ਚੋਰੀ ਦੇ ਕੇਸ ਦੇ ਵਿੱਚ ਚਾਰਜ ਕੀਤਾ ਗਿਆ। ਦੋਨਾਂ ਨੂੰ ਇਸ ਟਾਈਮ ਹਿਰਾਸਤ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ ਹੋਇਆ ਆ। ਸੋ ਇਹ ਕੁਛ ਜਿਹੜਾ ਉਹਨਾਂ ਨੇ ਉੱਥੇ ਗੁੱਲ ਜਿਹੜੇ ਆ ਕਹਿ ਲਓ ਵੀ ਉਹ ਖਿਲਾਏ ਨੇ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਜਿਹੜੀ ਆਪਾਂ ਕਰਦੇ ਹਾਂ, ਟਰੂਡੋ ਜਿਹੜੀ ਸਰਕਾਰ ਆ ਉਹ ਇਸ ਟਾਈਮ ਜਿਹੜੀ ਹਵਾਈ ਦੀ ਜਿਹੜੀ CFO ਹੈਗੀ ਆ, ਉਸ ਦੀ ਐਕਸਟ੍ਰਾਡਿਕਸ਼ਨ ਜਿਹੜੀ ਆ ਉਸ ਦੇ ਖਿਲਾਫ ਨੇ ਵੀ ਅਮਰੀਕਾ ਨੂੰ ਜਿਹੜੀ ਆ ਕਿਤੇ ਨਾ ਕਿਤੇ ਨਾ ਹੋਵੇ। ਉਹ ਕਹਿੰਦੇ ਵੀ ਅਸੀਂ ਉਹਨੂੰ ਉੱਥੇ ਹੀ ਕਿਤੇ ਨਾ ਕਿਤੇ ਚਾਹੁੰਦੇ ਹਾਂ ਕਰਨ ਦੇ ਲਈ ਵੀ ਉੱਥੇ ਹੀ ਉਸ ਦੇ ਉੱਤੇ ਜਿਹੜੇ ਚਾਰਜਿਸ ਆ ਉਹ ਲੱਗਣ। ਅਤੇ ਸਭ ਨੂੰ ਪਤਾ ਹੈ ਵੀ ਜਦੋਂ ਹੁਆਵੇਈ ਦੀ ਇਸ CFO ਜਿਹੜੀ ਕਿ ਉਸ ਕੰਪਨੀ ਦੀ ਮਾਲਕ ਦੀ ਕੁੜੀ ਵੀ ਹੈਗੀ ਆ, ਉਸ ਨੂੰ ਗ੍ਰਿਫਤਾਰ ਜਿਹੜਾ ਆ ਉਦੋਂ ਕੀਤਾ ਗਿਆ ਸੀਗਾ। ਸੋ US ਚਾਹੁੰਦਾ ਆ ਵੀ ਉਸ ਨੂੰ ਹਵਾਲਗਿਰੀ ਜਿਹੜੀ ਉਸ ਦੀ ਲਈ ਜਾਵੇ, ਉਹ ਕੈਨੇਡਾ ਵਾਲੇ ਜਿਹੜੇ ਉਸ ਨੂੰ ਇੱਥੇ ਦੇ ਦੇਣ ਵੀ ਉਸ ਨੂੰ ਗ੍ਰਿਫਤਾਰ ਕਰਕੇ ਉਸ ਉੱਤੇ ਜਿਹੜੇ ਲੀਗਲ ਐਕਸ਼ਨ ਜਿਹੜੇ ਆ ਉਹ ਲਏ ਜਾ ਸਕਣ। ਅਤੇ ਹੁਣ ਦੇਖਦੇ ਹਾਂ ਵੀ ਇਸ ਦੇ ਵਿੱਚ ਕੀ ਬਣਦਾ ਹੈ। ਅਮਰੀਕਾ ਅਤੇ ਕੈਨੇਡਾ ਇੱਕ ਹਿਸਾਬ ਦੇ ਨਾਲ ਇਸ ਬੀਬੀ ਦੀ ਹਿਰਾਸਤ ਦੇ ਲਈ ਆਮੋ ਸਾਹਮਣੇ ਜਿਹੜੇ ਉਹ ਇਸ ਟਾਈਮ ਆ ਚੁੱਕੇ ਹੋਏ ਨੇ ਵੀ ਕੌਣ ਜਿਹੜਾ ਆ ਇਸ ਨੂੰ ਜਿਹੜਾ ਹਿਰਾਸਤ ਦੇ ਵਿੱਚ ਰੱਖੇ। ਅਤੇ ਹਰਜੋਤ ਸਿੰਘ ਜੀ ਕਾਫੀ ਜਿਹੜਾ ਵਿਵਾਦ ਜਿਹੜੀ ਹੁਆਵੇਈ ਕੰਪਨੀ ਆ ਉਸ ਦੇ ਨਾਲ ਜਿਹੜਾ ਭਖਿਆ ਹੋਇਆ ਆ, ਇੱਕ ਬਹੁਤ ਵੱਡੀ ਜਿਹੜੀ ਇੱਕ ਕੰਪਨੀ ਚਾਈਨਾ ਦੀ ਉਹ ਉੱਭਰ ਕੇ ਆਈ ਆ ਪਿਛਲੇ ਕੁਛ ਜਿਹੜੇ ਉਹ ਸਾਲਾਂ ਦੇ ਵਿੱਚ, ਅਤੇ ਕਾਫੀ ਡੀਪ ਪੋਕਟਸ ਜਿਹੜੀਆਂ ਉਸ ਦੀਆਂ ਦੱਸੀਆਂ ਜਾਂਦੀਆਂ, ਖਾਸ ਕਰਕੇ ਨੇੜਤਾ ਜਿਹੜੀ ਦੱਸੀ ਜਾਂਦੀ ਆ ਜਿਹੜੇ ਉੱਥੋਂ ਦੇ ਲੀਡਰਸ ਆ ਚਾਈਨਾ ਦੇ ਉਹਨਾਂ ਦੇ ਨਾਲ ਉਸ ਕੰਪਨੀ ਵਾਲਿਆਂ ਦੀ, ਜਿਸ ਕਰਕੇ ਕਾਫੀ ਜ਼ਿਆਦਾ ਪ੍ਰੈਸ਼ਰ ਚਾਈਨਾ ਵਾਲੇ ਵੀ ਆ ਉਹ ਜਿਹੜੇ ਇਨ ਮੁਲਕਾਂ ਦੇ ਉੱਤੇ ਜਿਹੜੇ ਪਾ ਰਹੇ ਨੇ ਵੀ ਇਹਨਾਂ ਨੂੰ ਛੱਡਿਆ ਜਾਵੇ। ਜੀ ਬਿਲਕੁਲ। ਸੋ ਹੁਣ ਦੇਖੋ ਵੀ ਕੈਨੇਡਾ ਜਿਹੜਾ ਆ ਉਹ ਅਮਰੀਕਾ ਵਾਲਿਆਂ ਦਾ ਸਾਥ ਦਿੰਦਾ, ਅਤੇ ਦੂਸਰੇ ਪਾਸੇ ਕੈਨੇਡੀਅਨ ਵੀ ਜਿਹੜੇ ਆ ਚਾਈਨਾ ਵਾਲਿਆਂ ਨੇ ਫੜੇ ਹੋਏ ਆ, ਅਤੇ ਇੱਕ ਨੂੰ ਤਾਂ ਉਹਨਾਂ ਨੇ ਡਰੱਗ ਕੇਸ ਦੇ ਵਿੱਚ ਚਾਰਜ ਵੀ ਕਰ ਦਿੱਤਾ ਆ। ਸੋ ਕੈਨੇਡਾ ਮੇਰੇ ਹਿਸਾਬ ਨਾਲ ਕਸੂਤਾ ਹੁਣ ਫਸਿਆ ਹੋਇਆ ਆ। ਹਾਂ ਨਹੀਂ ਦੇਖੋ, ਉਹ ਜੇ ਕਹਿੰਦੇ ਵੀ ਕੈਨੇਡਾ ਵਾਲੇ ਕਹਿੰਦੇ ਵੀ ਜੇ ਉਹਨੇ ਚੋਰੀ ਸਾਡੇ ਇੱਥੇ ਆ ਕੇ ਜਿਹੜੀ ਉਹ ਕੀਤੀ ਆ, ਅਤੇ ਅਸੀਂ ਉਸ ਨੂੰ ਜਿਹੜਾ ਆ ਉਹ ਚਾਰਜ ਕਰਕੇ ਸਜ਼ਾ ਜਿਹੜੀ ਉਹ ਸੁਣਾਵਾਂਗੇ। ਐਸੀ ਗੱਲ ਤਾਂ ਹੈ ਨਹੀਂ, ਕੈਨੇਡਾ ਵਾਲੇ ਹੈ ਤਾਂ ਸਖਤ ਹੈ ਇਸ ਕੰਮ ਦੇ ਵਿੱਚ, ਜਦੋਂ ਫੜਦੇ ਆ ਅਤੇ ਜਾਂ ਜਦੋਂ ਹਿਊਮਨ ਰਾਈਟਸ ਦੀ ਜਾਂ ਕੋਈ ਵੀ ਇੱਦਾਂ ਦੀ ਗੱਲ ਆਉਂਦੀ ਆ ਤਾਂ ਸਟੈਂਡ ਫਿਰ ਉਹ ਸਖਤ ਜਿਹੜਾ ਉਹ ਲੈ ਵੀ ਲੈਂਦੇ ਨੇ। ਪਰ ਅਮਰੀਕਾ ਵਾਲੇ ਵੀ ਕਹਿੰਦੇ ਵੀ ਕਿਉਂਕਿ ਹੁਆਵੇਈ ਕੰਪਨੀ ਦੇ ਉੱਤੇ ਕਾਫੀ ਜਿਹੜੇ ਦੋਸ਼ ਆ ਇੱਧਰ ਵੀ ਜਿਹੜੇ ਖਾਸ ਕਰਕੇ ਉਹ ਲੱਗਦੇ ਰਹੇ ਆ, ਇਸ ਲਈ ਉਸਨੂੰ ਐਕਸਟ੍ਰਾਡਾਈਟ ਕਰਨ ਦੀ ਕੋਸ਼ਿਸ਼ ਜਿਹੜੇ ਇੱਧਰ ਕਰ ਰਹੇ ਆ
ਹਵਾਲਗਿਰੀ ਲੈਣ ਦੀ। ਜੀ ਅਗਲੀ ਖਬਰ ਵਾ ਚੱਲੀਏ ਜਿਹੜੀ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਵਿੱਚ ਕਾਫੀ ਦਿਨਾਂ ਤੋਂ ਫ੍ਰਿਜ਼ਨੋ ਕਾਉਂਟੀ ਕੋਰਟ ਦਾ ਜਿਹੜਾ ਸਟਾਫ ਸੀ ਉਹ ਸਟ੍ਰਾਈਕ ਦੇ ਉੱਤੇ ਸੀਗਾ ਅਤੇ ਹੁਣ ਉਹਨਾਂ ਨੇ ਜਿਹੜੀ ਸਟ੍ਰਾਈਕ ਆ ਉਹ ਆਪਣੀ ਬੰਦ ਕਰ ਲਈ ਆ। ਅਤੇ ਫ੍ਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜੇ ਸਰਵਿਸ ਇੰਪਲਾਈਜ਼ ਇੰਟਰਨੈਸ਼ਨਲ ਯੂਨੀਅਨ 521 ਆ, ਜਿਹੜੇ ਕਿ 275 ਦੇ ਕਰੀਬ ਕੋਰਟ ਇੰਪਲਾਈਜ਼ ਨੂੰ ਜਿਹੜੇ ਹੈਗੇ ਆ ਸਰਵਿਸ ਕਰਦੇ ਸੀ, ਉਹ ਕਹਿੰਦੇ ਵੀ ਸਾਡਾ ਹੁਣ ਐਗਰੀਮੈਂਟ ਹੋ ਗਿਆ ਆ ਉਹਨਾਂ ਦੀ ਜੋ ਵੀ ਇਨਕਮ ਦਾ ਸੈਲਰੀ ਦਾ ਸੀ, ਅਤੇ ਹੁਣ ਉਹ ਵਾਪਸ ਫਿਰ ਕੰਮ 'ਤੇ ਜਾਣਗੇ ਜੀ। ਅਤੇ ਸਟ੍ਰਾਈਕ ਦੀ ਜੇ ਗੱਲ ਕਰੀਏ, ਜਿਹੜੇ LA ਦੇ ਜਿਹੜੇ ਟੀਚਰਸ ਆ ਉਹਨਾਂ ਦੀ 6 ਦਿਨਾਂ ਦੀ ਜਿਹੜੀ ਸਟ੍ਰਾਈਕ ਆ ਉਹ ਕਹਿੰਦੇ ਆ ਸਮਾਪਤ ਹੋਈ ਆ। ਉੱਧਰ ਵੀ ਕਹਿੰਦੇ ਐਗਰੀਮੈਂਟ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਬਣ ਗਈ ਆ। ਯੂਨਾਈਟਿਡ ਟੀਚਰਸ ਲਾਸ ਐਂਜਲਸ ਦੇ ਜਿਹੜੇ ਮੈਂਬਰਸ ਹੈਗੇ ਆ ਉਹਨਾਂ ਦੇ ਪ੍ਰੀਲਿਮਿਨਰੀ ਨੰਬਰ ਕਹਿੰਦੇ ਆ ਉਹ ਦੱਸਦੇ ਆ ਵੀ ਕਾਫੀ ਮੈਜੋਰਟੀ ਦੇ ਵਿੱਚ ਲੋਕਾਂ ਨੇ ਯੈਸ ਕੀਤਾ ਆ ਅਤੇ ਇਹਨਾਂ ਦੀਆਂ ਤਨਖਾਹਾਂ ਅਤੇ ਹੋਰ ਚੀਜ਼ਾਂ ਜਿਹੜੀਆਂ ਭੱਤੇ ਜਿਹੜੇ ਉਹ ਵਧਾਉਣ ਦੇ ਵੱਲ ਨੂੰ ਇਸ਼ਾਰਾ ਜਿਹੜਾ ਉਹ ਮਿਲ ਰਿਹਾ ਆ। ਅਤੇ ਇਹ ਸਟ੍ਰਾਈਕ ਕਹਿੰਦੇ ਆ ਖਤਮ ਹੋਵੇਗੀ ਅਤੇ ਜਿਹੜੇ LA ਦੇ ਜਿਹੜੇ ਟੀਚਰਸ ਆ ਉਹ ਮੁੜ ਕਲਾਸਰੂਮਸ ਦੇ ਵਿੱਚ ਵਾਪਸ ਜਿਹੜੇ ਆ ਉਹ ਜਾਣਗੇ। ਸੋ 6% ਹਰਜੋਤ ਸਿੰਘ ਜੀ ਇਸ ਦੇ ਵਿੱਚ ਸੈਲਰੀ ਇਨਕਰੀਜ਼ ਜਿਹੜੀ ਉਹ ਰੱਖੀ ਗਈ ਹੈ। ਕਲਾਸ ਸਾਈਜ਼ਸ ਨੂੰ ਰਿਡਿਊਸ ਜਿਹੜਾ ਉਸ ਦੇ ਵਿੱਚ ਕੀਤਾ ਗਿਆ ਆ ਅਤੇ ਨੰਬਰ ਆਫ ਲਾਈਬ੍ਰੇਰੀਅਨਸ ਜਿਹੜੇ ਆ ਉਸ ਦੇ ਵਿੱਚ ਵਾਧਾ ਕੀਤਾ ਗਿਆ ਆ। ਕਾਉਂਸਲਰ, ਨਰਸਿਸ ਅਤੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਉਹਨਾਂ ਨੇ ਵਾਧਾ ਕੀਤਾ ਆ। ਸੋ ਇਹ ਇੱਕ ਡੀਲ ਜਿਹੜੀ ਆ LA ਦੇ ਜਿਹੜੇ ਯੂਨੀਫਾਈਡ ਸਕੂਲ ਦੇ ਜਿਹੜੇ ਟੀਚਰਸ ਆ ਜਿਹੜੇ ਸਟ੍ਰਾਈਕ ਦੇ ਉੱਤੇ ਸੀ ਉਹ ਬਣਾਉਣ ਦੇ ਵਿੱਚ ਕਾਮਯਾਬ ਰਹੇ ਨੇ ਜੀ। ਅਗਲੀ ਖਬਰ ਚੱਲੀਏ ਜਿਹੜੀ ਯੂਬਾ ਸਿਟੀ ਤੋਂ ਆ ਰਹੀ ਹੈ। ਯੂਬਾ ਸਿਟੀ ਦੇ ਵਿੱਚ ਕਹਿੰਦੇ ਇੱਕ ਯੂਬਾ ਸਿਟੀ ਦਾ ਬਿਜ਼ਨਸਮੈਨ ਰਿਕ ਜੀ ਵਾਰਡੈਲ 57 ਸਾਲਾਂ ਦਾ, ਉਹਨੂੰ ਜਿਹੜਾ ਆ DEA ਜਿਹੜਾ ਆ ਉਹਦੇ ਵੱਲੋਂ ਅਰੈਸਟ ਕੀਤਾ ਗਿਆ ਹੈਗਾ। ਕਹਿੰਦੇ ਵੀ 2000 ਦੇ ਕਰੀਬ ਹਾਈਡਰੋਕੋਡੋਨ ਪਿਲਸ ਜਿਹੜੀਆਂ ਆ ਉਹ ਅੰਡਰ ਕਵਰ ਏਜੰਟ ਜਿਹੜਾ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦਾ ਉਹਨੂੰ ਉਹ ਸੈੱਲ ਕਰਨ ਦੀ ਟਰਾਈ ਕਰ ਰਿਹਾ ਸੀ। ਸੋ ਕਹਿੰਦੇ ਵੀ ਇਹ ਬਿਜ਼ਨਸ ਓਨਰ ਹੈਗਾ ਅਤੇ ਪਹਿਲਾਂ ਮਿਕਸਡ ਮਾਰਸ਼ਲ ਆਰਟ ਦਾ ਚੈਂਪੀਅਨ ਵੀ ਰਹਿ ਚੁੱਕਾ ਹੈਗਾ। ਜੀ। ਸੋ ਇਮੀਗ੍ਰੇਸ਼ਨ ਦੀਆਂ ਹਰਜੋਤ ਸਿੰਘ ਜੀ ਜੇ ਖਬਰਾਂ ਦੇ ਉੱਤੇ ਜੇ ਆਪਾਂ ਥੋੜ੍ਹੀ ਬਹੁਤੀ ਨਜ਼ਰ ਮਾਰੀਏ, ਬਹੁਤ ਸਾਰੇ ਲੋਕ ਕਿਉਂਕਿ ਗੌਰਮੈਂਟ ਸ਼ਟਡਾਊਨ ਜਿਹੜਾ ਉਹ ਚੱਲ ਰਿਹਾ ਆ, USCIS ਜਿਹੜੀ ਇੱਕ ਸ਼ਾਖਾ ਹੈਗੀ ਆ ਸਰਕਾਰ ਦੀ ਜਿਹੜੀ ਇਮੀਗ੍ਰੇਸ਼ਨ ਦੇ ਉੱਤੇ ਕੰਮ ਕਰਦੀ ਆ, ਉਸ ਦੇ ਵਿੱਚ ਕਿਉਂਕਿ ਜੱਜਿਸ ਜਿਹੜੇ ਇਸ ਟਾਈਮ ਉਹ ਸ਼ਟਡਾਊਨ ਕਰਕੇ ਉਹ ਕੰਮ ਦੇ ਉੱਤੇ ਨਹੀਂ ਹੈਗੇ, ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਤਰੀਕਾਂ ਆ ਉਸ ਨੂੰ ਪੋਸਟਪੋਨ ਕੀਤਾ ਜਾ ਰਿਹਾ ਆ। ਕਈ ਲੋਕ ਜਿਹੜੇ ਉਹਨਾਂ ਨੇ ਇਹ ਸੂਚਨਾ ਦਿੱਤੀ ਆ ਵੀ ਉਹ ਉੱਥੇ ਜਦੋਂ ਜਾਂਦੇ ਨੇ ਤਾਂ ਉਦੋਂ ਉਹਨਾਂ ਨੂੰ ਉੱਥੇ ਹੀ ਦੱਸਿਆ ਜਾਂਦਾ ਵੀ ਤੁਹਾਨੂੰ ਜਿਹੜਾ ਨੋਟਿਸ ਨਵੇਂ ਜਿਹੜੇ ਆ ਉਹ ਘੱਲੇ ਜਾਣਗੇ। ਹਾਲ ਦੀ ਘੜੀ ਕੋਈ ਵੀ ਤਰੀਕ ਜਿਹੜੀ ਆ ਉਹ ਤੈਅ ਜਿਹੜੀ ਉਹ ਨਹੀਂ ਕੀਤੀ ਗਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਣ ਜਿਹੜੀ ਤੁਹਾਨੂੰ ਜਿਹੜਾ ਜੱਜ ਦੇ ਸਾਹਮਣੇ ਜਿਹੜਾ ਉਹ ਪੇਸ਼ ਕੀਤਾ ਜਾ ਸਕਦਾ ਆ। ਸੋ ਕਾਫੀ ਜਿਹੜੇ ਲੋਕ ਜਿਨ੍ਹਾਂ ਦੇ ਕਹਿ ਲਓ ਵੀ ਕੇਸ ਫਸੇ ਹੋਏ ਨੇ ਉਹਨਾਂ ਦੇ ਜਿਹੜੇ ਕੇਸਾਂ ਦੇ ਨਿਪਟਾਰੇ ਜਿਹੜੇ ਆ ਹੁਣ ਜਲਦੀ ਕਿਤੇ ਹੋਣ ਵਾਲੇ ਜਿਹੜੇ ਉਹ ਨਜ਼ਰ ਨਹੀਂ ਆਉਂਦੇ। ਇਸ ਦੇ ਨਾਲ 33 ਦਿਨ ਹੋ ਗਏ ਨੇ, ਕੋਈ ਵੀ ਜਿਹੜੀ ਇਮੀਗ੍ਰੇਸ਼ਨ ਦੇ ਕੇਸ ਦੀ ਜਿਹੜੀ ਸੁਣਵਾਈ ਆ ਉਹ ਨਹੀਂ ਹੋਈ ਹੋਊਗੀ ਜੱਜ ਦੇ ਮੂਹਰੇ, ਅਤੇ ਉਹਦੇ ਕਰਕੇ ਇਹ ਬੈਕਲੌਗ ਜਿਹੜਾ ਆ ਉਹ ਕਾਫੀ ਜ਼ਿਆਦਾ ਵਧੂਗਾ। ਇਹ ਸਾਲਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕਈ ਵਾਰੀ ਇਹ ਲਗਾਤਾਰ ਇੰਨੇ ਕੁ ਦੇ ਨਾਲ ਜਿਹੜਾ ਉਹ ਵੱਧ ਜਾਂਦਾ ਹੁੰਦਾ। ਜਿਹੜੇ USCIS ਵਾਲੇ ਆ ਉਹ ਆਪਣੇ ਪੱਧਰ ਦੇ ਉੱਤੇ ਜਿਹੜਾ ਉਹਨਾਂ ਦਾ ਸਰਕਾਰੀ ਜਿਹੜਾ ਉਹ ਕੰਮ ਕਰ ਸਕਦੇ ਆ ਵਿਦਆਊਟ ਜੱਜਿਸ, ਉਹ ਲਗਾਤਾਰ ਉਹ ਆਪਣੀ ਕਾਰਵਾਈਆਂ ਜਿਹੜੀਆਂ ਉਹ ਕਰੀ ਜਾ ਰਹੇ ਆ। ਪਰ ਫਿਰ ਵੀ ਇਹ ਲੋਕ ਸੋਚ ਕੇ ਚੱਲਣ ਵੀ ਉਸ ਦੇ ਵਿੱਚ ਵੀ ਤੁਹਾਨੂੰ ਡਿਲੇ ਜਿਹੜਾ ਉਹ ਜ਼ਰੂਰ ਮਿਲ ਸਕਦਾ ਹੈ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਬੇਕਰਸਫੀਲਡ ਤੋਂ ਆ ਰਹੀ ਆ। ਕਹਿੰਦੇ ਬੇਕਰਸਫੀਲਡ ਨੂੰ ਪੂਰੇ USA ਦੇ ਵਿੱਚ 7ਵੇਂ ਨੰਬਰ 'ਤੇ ਗਿਣਿਆ ਗਿਆ ਆ ਵੀ ਜਿੱਥੇ ਪੈਦਲ ਜਿਹੜੇ ਪੈਡੈਸਟਰੀਅਨ ਪਾਸ ਕਰਦੇ ਹੈਗੇ ਸੜਕਾਂ ਨੂੰ ਉਹਨਾਂ ਦੀ ਐਕਸੀਡੈਂਟ 'ਚ ਮੌਤ ਹੁੰਦੀ ਆ। ਜੇ ਵਾਕਿੰਗ ਵਾਲੇ ਜੀ ਜਾਂ ਈਵਨ ਤੁਸੀਂ ਰੈਗੂਲਰ ਵੀ ਪੈਡੈਸਟਰੀਅਨ ਵਿਚਾਰੇ ਮਾਰੇ ਜਾ ਰਹੇ। ਸੋ ਜਿੰਨੇ ਵੀ ਸਾਡੇ ਸਰੋਤੇ ਬੇਕਰਸਫੀਲਡ ਵਾਲੇ ਆ, ਜਦੋਂ ਵੀ ਤੁਸੀਂ ਕ੍ਰਾਸ ਕਰਦੇ ਧਿਆਨ ਰੱਖੋ ਕਿਉਂਕਿ ਤੁਹਾਡਾ ਸ਼ਹਿਰ ਜਿਹੜਾ ਆ ਉਹ ਟੌਪ ਦੇ ਨੇਸ਼ਨ ਦੇ ਵਿੱਚ ਉਹਨਾਂ ਨੇ 7ਵੇਂ ਨੰਬਰ 'ਤੇ ਗਿਣਿਆ ਵੀ ਜਿੱਥੇ ਇੰਨੀਆਂ ਮੌਤਾਂ ਐਕਸੀਡੈਂਟ ਨਾਲ ਹੁੰਦੀਆਂ ਆ। ਜੇ ਪੂਰੇ ਕਹਿੰਦੇ USA ਦੀ ਗੱਲ ਕਰਦੇ ਜਾਈਏ 2008 ਤੋਂ ਲੈ ਕੇ 2007 ਤਾਈਂ 49,340 ਲੋਕ
ਜਿਹੜੇ ਆ ਉਹ ਇਸ ਤਰ੍ਹਾਂ ਮਾਰੇ ਜਾਂਦੇ ਆ ਕਾਰਾਂ ਦੇ ਨਾਲ ਜਦੋਂ ਤੁਸੀਂ ਸੜਕ ਕ੍ਰੋਸ ਕਰਦੇ ਆ। ਅਤੇ ਇਹ ਕਹਿੰਦੇ 13 ਲੋਕ ਲਗਭਗ ਹਰ ਦਿਨ ਦੇ ਹਿਸਾਬ ਨਾਲ ਬਣਦੇ ਆ, ਅਤੇ 1 ਪਰਸਨ ਐਵਰੀ 4 ਆਵਰ 46 ਮਿੰਟ ਬਣਦਾ ਹੈਗਾ ਆ। ਸੋ ਇਹ ਬਹੁਤ ਵੱਡਾ ਰੀਜ਼ਨ ਹੈਗਾ ਡੈਥ ਦਾ, ਜਿਹੜਾ ਜਦੋਂ ਤੁਸੀਂ ਕ੍ਰੋਸ ਕਰਦੇ ਹੋ ਸੜਕ ਨੂੰ ਅਤੇ ਜਿਹੜੇ ਦੂਸਰੇ ਪਾਸੇ ਕਾਰ 'ਤੇ ਚੱਲ ਰਹੇ ਜਾਂ ਕੋਈ ਵੀ ਟਰੱਕ 'ਤੇ ਉਹ ਧਿਆਨ ਨਹੀਂ ਦਿੰਦਾ ਅਤੇ ਉੱਥੇ ਬੰਦੇ ਦੀ ਜਿਹੜੀ ਮੌਤ ਹੋ ਜਾਂਦੀ ਆ। ਸੋ ਬੇਕਰਸਫੀਲਡ ਨੂੰ ਬੜਾ ਅਨਸੇਫ ਗਿਣਿਆ ਗਿਆ ਹੈ। ਹਰਜੋਤ ਸਿੰਘ ਜੀ, ਇੱਕ ਪਰਸਨਲ ਜਿਹੜਾ ਇੱਕ ਇੰਸੀਡੈਂਟ ਆਪਾਂ ਸ਼ੇਅਰ ਕਰਨਾ ਚਾਹੁੰਦੇ ਹਾਂ। ਅੱਜ ਤੋਂ ਕੁਝ ਸਾਲ ਪਹਿਲਾਂ ਆਪਾਂ ਉੱਥੇ ਨਗਰ ਕੀਰਤਨ ਵਾਸਤੇ ਗਏ ਸੀ ਗੁਰਦੁਆਰਾ ਸਾਹਿਬ। ਉਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਇੱਕ ਜਿਹੜੀ ਲਾਈਟ ਸੀਗੀ, ਤਾਂ ਕਿਉਂਕਿ ਹੁਣ ਗੁਰਦੁਆਰਾ ਸਾਹਿਬ ਨੂੰ ਨਗਰ ਕੀਰਤਨ ਦੇ ਕਰਕੇ ਸਮਾਗਮ ਹੁੰਦੇ, ਲੋਕ ਆਉਂਦੇ ਜਾਂਦੇ ਨੇ, ਅਤੇ ਲੋਕ ਜਿਹੜੇ ਉੱਥੇ ਲੰਘ ਰਹੇ ਸੀਗੇ, ਲਾਈਟ ਸੀਗੀ। ਇੱਕ ਜਿਹੜੀ ਬੀਬੀ ਆ ਉਹ ਜਾ ਰਹੀ ਸੀ, ਰੋਡ ਕ੍ਰੋਸ ਕਰ ਰਹੀ ਸੀ, ਜਦ ਕਿ ਜਿਹੜੀ ਸਾਡੀ ਜਾਣ ਵਾਲੀ ਗ੍ਰੀਨ ਜਿਹੜੀ ਉਹ ਲਾਈਟ ਹੋ ਚੁੱਕੀ ਸੀ, ਅਤੇ ਫਿਰ ਅਚਨਚੇਤੇ ਉਹ ਸੜਕ ਦੇ ਵਿਚਕਾਰ ਰੋਕ ਕੇ ਆਪਣੀ ਚੁੰਨੀ ਜਿਹੜੀ ਉਹ ਠੀਕ ਕਰਨ ਲੱਗ ਗਈ। ਸੋ ਦੇਖੋ, ਸਾਡਾ ਧਿਆਨ ਸੀਗਾ, ਪਤਾ ਲੱਗ ਗਿਆ ਵੀ ਉਸ ਬੀਬੀ ਜਿਹੜੀ ਉੱਥੇ ਉਹ ਰੁਕ ਗਈ। ਇਹ ਮੈਂ ਤਾਂ ਦੱਸ ਰਿਹਾ, ਤੁਸੀਂ ਜਿਹੜੀ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਕਈ ਦੀ ਬੰਦਾ ਸੋਚਦਾ ਆ ਵੀ ਆਪਾਂ ਕਿਤੇ ਆ ਜਾ ਰਹੇ ਹਾਂ ਅਤੇ ਬਾਕੀ ਲੋਕ ਜ਼ਿਆਦਾ ਧਿਆਨ ਜਿਹੜੇ ਉਹ ਦੇ ਰਹੇ ਹੋਣਗੇ, ਕਈ ਵਾਰੀ ਨਹੀਂ ਦੇ ਰਿਹਾ ਹੁੰਦਾ ਧਿਆਨ। ਆਪਾਂ ਨੂੰ ਪਤਾ ਵੀ ਗੁਰਦੁਆਰੇ ਦੇ ਨਜ਼ਦੀਕ ਆ, ਇੱਥੇ ਇੱਦਾਂ ਦੇ ਜਿਹੜੇ ਲੋਕ ਆ ਕ੍ਰੋਸ ਕਈ ਵਾਰੀ ਜਿਹੜਾ ਕਰ ਰਿਹਾ ਹੁੰਦਾ ਵੀ ਧਿਆਨ ਦੇ ਰਿਹਾ। ਜੇ ਕੋਈ ਹੋਰ ਹੋਵੇ ਜਿਸ ਦਾ ਧਿਆਨ ਨਾ ਹੋਵੇ, ਅਤੇ ਆਪਾਂ ਨੂੰ ਪਤਾ ਵੀ ਅੱਜ ਕੱਲ੍ਹ ਕਿੰਨੀ ਡਿਸਟਰੈਕਟਿਵ ਡਰਾਈਵਿੰਗ ਜਿਹੜੀ ਆ ਲੋਕ ਕਰਦੇ ਨੇ। ਕੋਈ ਇਹਦਾ ਫੋਨ ਦੇ ਵੱਲ ਧਿਆਨ ਹੁੰਦਾ, ਕਿਤੇ ਕੁਛ ਹੁੰਦਾ ਆ, ਨਾ ਪਤਾ ਲੱਗਦਾ, ਹੋ ਸਕਦਾ ਗੱਡੀ ਜਿਹੜੀ ਆ ਉਸ ਬੀਬੀ ਦੇ ਵਿੱਚ ਜਿਹੜੀ ਉਹ ਵੱਜ ਸਕਦੀ ਸੀ। ਇੱਦਾਂ ਹੀ ਜਿਹੜੇ ਬਹੁਤ ਸਾਰੇ ਜਿਹੜੇ ਐਕਸੀਡੈਂਟ ਹੁੰਦੇ ਆ, ਕਿਸੇ ਨਾ ਕਿਸੇ ਇੱਕ ਦੀ ਜਿਹੜੀ ਉਸ ਦੇ ਵਿੱਚ ਲਾਪਰਵਾਹੀ ਜਿਹੜੀ ਹੁੰਦੀ ਹੈ, ਜਿਸ ਕਰਕੇ ਇਹ ਘਟਨਾ ਜਿਹੜੇ ਹਾਦਸੇ ਜਿਹੜੇ ਵਾਪਰ ਜਾਂਦੇ ਆ। ਸੋ ਪਲੀਜ਼ ਧਿਆਨ ਦਿਆ ਕਰੋ ਜਦੋਂ ਨਗਰ ਕੀਰਤਨਾਂ 'ਤੇ ਵੀ ਜਾਂਦੇ ਹੋ, ਚਾਹੇ ਕਿਸੇ ਵੀ ਸ਼ਹਿਰ ਦੇ ਵਿੱਚ ਹੈਗੇ ਆ। ਬੰਦੇ ਨੂੰ ਹੁੰਦਾ ਵੀ ਮੈਨੂੰ ਤੁਰਨਾ ਨਾ ਪਵੇ ਜ਼ਿਆਦਾ, ਗੱਡੀ ਵੀ ਲਾਗੇ ਲਾਉਣੀ ਆ, ਤੁਰਨਾ ਵੀ ਜ਼ਿਆਦਾ ਨਾ ਪਵੇ, ਅਤੇ ਰੋਡ ਵੀ ਫਿਰ ਵਿੱਚੋਂ ਹੀ ਜਿਹੜੀ ਕਈ ਵਾਰੀ ਕ੍ਰੋਸ ਕਰ ਲੈਣੀ ਆ। ਜੇ ਗਾਰਡ ਜਿਹੜੇ ਨਹੀਂ ਹੁੰਦੇ, ਰੋਡ ਕ੍ਰੋਸ ਕਰਨ ਵਾਲੇ ਨਹੀਂ ਹੁੰਦੇ, ਅਤੇ ਕੋਈ ਤੋਂ ਹਨੇਰਾ ਹੁੰਦਾ ਆ, ਨਹੀਂ ਪਤਾ ਲੱਗਦਾ, ਅਤੇ ਐਕਸੀਡੈਂਟ ਜਿਹੜੇ ਉਹ ਵਾਪਰ ਸਕਦੇ ਆ। ਰੱਬ ਦਾ ਸ਼ੁਕਰ ਆ ਨਹੀਂ ਹੁੰਦਾ, ਇੱਦਾਂ ਦੀਆਂ ਚੀਜ਼ਾਂ ਬਹੁਤ ਘੱਟ ਨੇ, ਪਰ ਯੂ ਨੈਵਰ ਨੋ, ਜਿਹੜਾ ਹੋ ਸਕਦਾ ਸਤਰਕਤਾ ਜਿਹੜੀ ਉਹ ਜ਼ਰੂਰ ਜਿਹੜੀ ਉਹ ਰੱਖਣੀ ਚਾਹੀਦੀ ਹੈ। ਕਈ ਵਾਰੀ ਕੀ ਆ ਵੀ ਤੁਸੀਂ ਸੋਚਦੇ ਆ ਵੀ ਮੈਂ ਠੀਕ ਚੱਲ ਰਿਹਾ ਆ, ਪਰ ਤੁਸੀਂ ਦੇਖੋ ਦੂਸਰਾ ਬੰਦਾ ਗਲਤੀ ਕਰ ਸਕਦਾ ਹੈ। ਇੰਨੇ ਜਾਣੇ ਤਾਂ ਰੋਡ ਦੇ ਉੱਤੇ ਹੁੰਦੇ ਹੋਏ ਆ। ਸੋ ਇੱਕ ਰੀਜ਼ਨ ਇਹ ਵੀ ਆ ਵੀ ਬਹੁਤ ਸਾਰੇ ਲੋਕ ਜਿਹੜੇ ਜਦੋਂ ਤੁਰਦੇ ਆ ਪੈਦਲ, ਮੈਂ ਦੇਖਿਆ ਵੀ ਆਪਣੇ ਵੀ ਕਈ ਬਜ਼ੁਰਗ ਹੁੰਦੇ ਆ, ਉਹਨੀ ਕੰਨਾਂ 'ਚ ਵੀ ਜਿਹੜਾ ਆਪਣਾ ਸੁਣ ਰਹੇ ਹੁੰਦੇ ਕੁਛ ਨਾ ਕੁਛ, ਚਾਹੇ ਉਹ ਰੇਡੀਓ ਹੋਵੇ, ਪਾਰਟਸ ਜਾਂ ਕੋਈ ਗੀਤ, ਕੁਛ ਵੀ, ਰਾਈਟ। ਸੋ ਤੁਹਾਡਾ ਧਿਆਨ ਉਸ ਪਾਸੇ ਨਹੀਂ ਹੁੰਦਾ। ਕੁਛ ਸਾਲਾਂ ਦੀ ਗੱਲ ਆ, ਸੈਨੋਜ਼ੇ 'ਚ ਵੀ ਇਹ ਕੁਝ ਵਾਪਰਿਆ ਸੀ। ਇੱਕ ਆਪਣੇ ਪੰਜਾਬੀ ਆਪਣਾ ਭਰਾ ਜਿਹੜਾ ਆ ਉਹ ਬਿਲਕੁਲ ਆਪਣੇ ਸਹੀ ਟਾਈਮ ਦੇ ਉੱਤੇ ਕ੍ਰੋਸ ਕਰ ਰਿਹਾ ਸੀ, ਅਤੇ ਕਾਰਾਂ ਦੇ ਲਈ ਸਟਾਪ ਸਾਈਨ ਸੀ। ਤੇ ਦੂਸਰੇ ਪਾਸੇ ਇੱਕ ਬੀਬੀ ਜਿਹੜੀ ਆਈ ਰਾਤ ਦੀ, ਉਹ ਨਰਸ ਸੀਗੀ, ਅਤੇ ਸਾਰੀ ਰਾਤ ਕੰਮ ਕਰਦੀ, ਹਸਪੀਟਲ ਤੋਂ ਆਈ, ਅਤੇ ਉਹ ਸਟਾਪ ਸਾਈਨ ਮਿਸ ਕਰ ਗਈ, ਅਤੇ ਉਸਨੇ ਉੱਥੇ ਉਹਨੂੰ ਜਿਹੜਾ ਆ ਚੱਕਤਾ, ਅਤੇ ਉਹਦੀ ਡੈਥ ਹੋ ਗਈ। ਅਤੇ ਬੇਕਰਸਫੀਲਡ ਦੀ ਦੂਸਰੀ ਵੀ ਗੱਲ ਕਰਦੇ ਜਾਈਏ, ਕਹਿੰਦੇ ਨੈਸ਼ਨਲ ਕੌਂਸਲ ਫਾਰ ਹੋਮ ਸੇਫਟੀ ਐਂਡ ਸਿਕਿਉਰਿਟੀ ਵੱਲੋਂ ਇੱਕ ਸਰਵੇ ਆਇਆ, ਅਤੇ ਬੇਕਰਸਫੀਲਡ ਨੂੰ ਬੜਾ ਅਨਸੇਫ ਗਿਣਿਆ ਗਿਆ ਆ। ਕਹਿੰਦੇ ਵੀ ਇੱਥੇ ਬ੍ਰੇਕ ਇਨਸ ਬਹੁਤ ਜ਼ਿਆਦਾ ਆਉਂਦੇ ਆ। ਜੇ ਟੋਟਲ ਕਹਿੰਦੇ ਜਿੰਨੇ 265 ਸਿਟੀਜ਼ ਉਹਨੇ ਦੱਸੀਆਂ ਆ ਅਨਸੇਫ, ਉਹਨਾਂ ਦੇ ਵਿੱਚੋਂ ਬੇਕਰਸਫੀਲਡ 257ਵਾਂ ਨੰਬਰ, ਜਿੱਦਾਂ ਸੋ ਟੌਪ 'ਚ ਹੀ ਆਉਂਦੇ ਹੈਗੇ ਉਸ ਪਾਸਿਓਂ ਜੇ ਦੇਖਿਆ ਜਾਵੇ। ਮਾੜੀ ਜਿਹੜੀ ਗੱਲ ਆ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣਾ ਸਮਾਪਤੀ ਵੱਲ ਆ, ਪਰ ਵੀਜ਼ਾ ਬੁਲੇਟਿਨ ਜਿਹੜਾ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜਾ ਸ਼ੇਅਰ ਕਰਦੇ ਜਾਈਏ, ਫਰਵਰੀ 2019 ਦਾ ਜਿਹੜਾ ਵੀਜ਼ਾ ਬੁਲੇਟਿਨ ਆ ਉਹ ਚੱਲ ਰਿਹਾ ਆ, ਜਿਸ ਦੇ ਵਿੱਚ ਫਾਈਨਲ ਐਕਸ਼ਨ ਡੇਟਸ ਜਿਹੜੇ ਤੁਹਾਨੂੰ ਮੈਂ ਜਿਹੜੇ ਉਹ ਦੱਸਣ ਜਾ ਰਹੇ ਹਾਂ। F1 ਜਿਹੜੀ ਕੈਟੇਗਰੀ ਆ, ਅਨਮੈਰਿਡ ਸਨਸ ਐਂਡ ਡਾਟਰਸ ਆਫ US ਸਿਟੀਜ਼ਨਸ, ਜਿਹੜੇ ਆ ਅਣਵਿਆਹੇ ਮੁੰਡੇ ਕੁੜੀਆਂ US ਸਿਟੀਜ਼ਨਸ ਦੇ, ਉਹਨਾਂ ਦੇ ਲਈ ਤਰੀਕ ਜਿਹੜੀ 22 ਸਤੰਬਰ 2011 ਜਿਹੜੀ ਆ ਉਹ ਚੱਲ ਰਹੀ ਆ। F2A ਕੈਟੇਗਰੀ ਸਪਾਊਸਿਸ ਅਤੇ ਜਿਹੜੇ ਚਿਲਡਰਨ ਨੇ ਪਰਮਾਨੈਂਟ ਰੈਜ਼ੀਡੈਂਟਸ ਦੇ ਲਈ, ਉਹਨਾਂ ਦੇ ਲਈ ਜਿਹੜੀ ਤਰੀਕ ਆ 1 ਦਸੰਬਰ 2016 ਜਿਹੜੀ ਚੱਲ ਰਹੀ ਆ। F2B ਜਿਹੜੀ ਕੈਟੇਗਰੀ ਹੈਗੀ ਆ, ਉਸ ਦੇ ਲਈ ਜਿਹੜੀ ਤਰੀਕ ਆ 1 ਮਈ 2012 ਹੈ। F2B ਕੈਟੇਗਰੀ ਦੇ ਵਿੱਚ 21 ਸਾਲ ਤੋਂ ਉਸ ਤੋਂ ਵੱਧ ਦੀ ਉਮਰ ਵਾਲੇ ਜਿਹੜੇ ਅਨਮੈਰਿਡ ਸਨਸ ਐਂਡ ਡਾਟਰ ਆ, ਅਣਵਿਆਹੇ ਮੁੰਡੇ ਕੁੜੀਆਂ ਆ, ਪਰਮਾਨੈਂਟ ਰੈਜ਼ੀਡੈਂਟਸ ਦੇ, ਉਹਨਾਂ ਦੇ ਲਈ 1 ਮਈ 2012 ਆ। F3 ਕੈਟੇਗਰੀ US ਸਿਟੀਜ਼ਨਸ ਦੇ ਵਿਆਹੇ ਮੁੰਡੇ ਕੁੜੀਆਂ, ਉਹਨਾਂ ਦੇ ਲਈ ਤਰੀਕ ਜਿਹੜੀ ਆ 22 ਅਗਸਤ 2006 ਜਿਹੜੀ ਚੱਲ ਰਹੀ ਆ। ਅਤੇ F4 ਕੈਟੇਗਰੀ ਜਿਹੜੀ ਆ US ਸਿਟੀਜ਼ਨਸ ਦੇ ਭੈਣ ਭਰਾ ਬਲੱਡ ਰਿਲੇਸ਼ਨ ਵਾਲੇ, ਉਹਨਾਂ ਦੇ ਲਈ ਤਰੀਕ ਜਿਹੜੀ ਆ 22
ਜੂਨ 2004 ਚੱਲ ਰਹੀ ਆ। ਇਹ ਫਾਈਨਲ ਇਲੈਕਸ਼ਨ ਡੇਟਸ ਜਿਹੜੀਆਂ ਆ। ਅਤੇ ਦੂਜਿਆਂ ਦੇ ਲਈ ਜਿਹੜਾ ਹਰਜੋਤ ਸਿੰਘ ਜੀ ਰਿਲੀਜੀਅਸ ਵਰਕਰਸ ਆ ਉਹਨਾਂ ਦੇ ਲਈ ਜਿਹੜਾ ਉਹੀ ਕਰੰਟ ਜਿਹੜਾ ਆ ਉਹ ਇਸ ਟਾਈਮ ਚੱਲ ਰਿਹਾ ਹੈਗਾ ਆ ਜੀ। ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਇਸ ਸਾਲ ਜਿਹੜਾ US ਦੇ ਵਿੱਚ ਇਮੀਗ੍ਰੇਸ਼ਨ ਦੇ ਉੱਤੇ ਬਹੁਤ ਸਾਰੀਆਂ ਚੇਂਜਸ ਆਉਣ ਵਾਲੀਆਂ ਹੈਗੀਆਂ ਆ। ਹੋ ਸਕਦਾ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਕਹਿ ਰਿਹਾ ਵੀ ਮੈਰਿਟ ਬੇਸ ਸਿਸਟਮ ਵੱਲ ਚਲੇ ਜਾਈਏ, ਜਿਸ ਤਰ੍ਹਾਂ ਸਾਡੇ ਗੁਆਂਢੀ ਮੁਲਕ ਕੈਨੇਡਾ ਜਾਂ ਆਸਟ੍ਰੇਲੀਆ ਹੈਗੇ ਆ। ਸੋ ਇੱਦਾਂ ਹੀ ਜਿਹੜੀਆਂ ਆ ਸਾਡੇ ਨਾਲ ਜੁੜੇ ਰਿਹਾ ਕਰੋ। ਅਸੀਂ ਕੋਈ ਵੀ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਅਪਡੇਟਡ ਨਿਊਜ਼ ਹੈਗੀ ਆ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਿਹਾ ਕਰਾਂਗੇ ਜੀ। ਅਤੇ ਹਰਜੋਤ ਸਿੰਘ ਜੀ ਹੁਣ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਸਮਾਪਤ ਹੈ। ਮਿਲਦੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਹੁਣ ਫ੍ਰੈਜ਼ਨੋ ਦੇ ਵਿੱਚ ਨਵੀਂ ਲੋਕੇਸ਼ਨ ਖੋਲ ਚੁੱਕੇ ਹਨ। ਨਵੀਆਂ ਹੰਡਾਈ ਡਰਾਈਵ ਵੈਨਸ ਅਤੇ ਰੀਫਰ ਟ੍ਰੇਲਰ